ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। हम मैले तुम उज्जल करते, हम निर्गुण तू दाता। हम मूर्ख तुम चतुर सियाने, तू सर्ब कला का ज्ञाता। माधो हम ऐसे तू ऐसा, हम पापी तुम पाप खंडन। नीको ठाकुर दिसा। कहा बुद्ध प्रभ तुच्छ हमारी, बरन सकै महिमा जो तिहारी। हम न सकत कर सिफत तुम्हारी, आप लेहो तुम कथा सुधारी। हम न सकत कर सिफत तुम्हारी, आप लेहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਬਿਹਾਗੜਾ ਚੌਪ ਦੇ ਮਹੱਲਾ ਪੰਜਵਾ ਘਰ ਦੂਜਾ। ਦੂਤਨ ਸੰਗਰੀਆ ਭਯੰਗਨ ਬਸਰੀਆ ਆਨਕ ਉਪਰੀਆ ਤਉ ਮੈਂ ਹਰ ਹਰ ਕਰੀਆ। ਤਉ ਸੁਖ ਸਹਜਰੀਆ ਰਹਾਉ ਮਿਥਨ ਮੋਹਰੀਆ। ਆਨਕਉ ਮੇਰੀਆ ਵਿੱਚ ਘੂਮਨ ਕਿਰਿਆ ਸਾਗਲ ਵਟਰੀਆ। ਬਿਰਖ ਇਕ ਤਰੀਆ ਬਹੁ ਬੰਧਹਿ ਪਰੀਆ। ਥਿਰ ਸਾਧ ਸਫਰੀਆ ਜਹ ਕੀਰਤਨ ਹਰੀਆ। ਨਾਨਕ ਸਰਨਰੀਆ ਦੂਤਨ ਸੰਗਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ
ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਕਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਿਹਾਗੜੇ ਰਾਗ ਦੀ ਪ੍ਰਾਰੰਭਤਾ ਤੋਂ ਪਹਿਲਾਂ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਮੰਗਲ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 31 ਰਾਗਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਰਜ ਕੀਤੀ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰਕੇ ਸਾਨੂੰ ਐਸਾ ਉਪਦੇਸ਼ ਬਖਸ਼ਿਸ਼ ਕਰੋ ਜਿਸ ਕਰਕੇ ਸੰਸਾਰ ਦੇ ਮਾਇਆ ਦੇ ਬੰਧਨ ਟੁੱਟ ਜਾਣ। ਮਹਾਰਾਜ ਆਪ ਕਿਰਪਾ ਕਰਕੇ ਵੀ ਸਾਨੂੰ ਜੀਵਨ ਦੇ ਅੰਦਰ ਸਿੱਖਿਆ ਸਮਝਾ ਦੇਣਾ ਕਰੋ ਕਿ ਮਾਇਆ ਦੇ ਬੰਧਨ ਕਿਸ ਕਿਸ ਢੰਗ ਦੇ ਨਾਲ ਕਿਵੇਂ ਸੰਸਾਰ ਦੇ ਜੀਵਾਂ ਨੂੰ ਪਏ ਹੋਏ ਆ। ਹੇ ਗਰੀਬ ਨਵਾਜ ਆਪ ਕਿਰਪਾ ਕਰਕੇ ਸਾਨੂੰ ਸੋਝੀ ਬਖਸ਼ਿਸ਼ ਕਰੋ ਤਾਂ ਹੀ ਸਾਨੂੰ ਪਤਾ ਚੱਲ ਸਕਦਾ ਹੈ। ਨਹੀਂ ਤਾਂ ਜੀਵਨ ਦੇ ਅੰਦਰ ਮਨੁੱਖ ਆਪਣੇ ਆਪ ਨੂੰ ਸਹੀ ਮੰਨਦਾ ਕਿ ਮੈਂ ਜੋ ਕੁਝ ਜੀਵਨ ਦੇ ਅੰਦਰ ਕਰਮ ਕਰ ਰਿਹਾ ਹਾਂ ਉਹ ਬਿਲਕੁਲ ਸਹੀ ਹਨ, ਪਰ ਅਸਲ ਦੇ ਵਿੱਚ ਜੋ ਬੰਧਨ ਰੂਪ ਹੋਣੇ ਕਰਕੇ ਮਨੁੱਖ ਪਰਮਾਰਥ ਦੇ ਰਸਤੇ ਤੇ ਚੱਲ ਨਹੀਂ ਸਕਦਾ। ਹਰ ਸਮੇਂ ਮਾਇਆ ਦੇ ਬੰਧਨਾਂ ਦੇ ਵਿੱਚ ਜੰਜਾਲ ਦੇ ਵਿੱਚ ਹੀ ਜਕੜਿਆ ਰਹਿੰਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਾਪਤੀ ਵਾਸਤੇ ਕਦੇ ਵੀ ਪਰਮਾਰਥ ਦੇ ਰਸਤੇ ਤੇ ਚੱਲ ਨਹੀਂ ਸਕਦਾ। ਆਪ ਕਿਰਪਾ ਕਰਕੇ ਮਹਾਰਾਜ ਸਾਹਿਬ ਜੀ ਸਾਨੂੰ ਉਪਦੇਸ਼ ਬਖਸ਼ੋ। ਬਿਹਾਗੜੇ ਰਾਗ ਦੀ ਪ੍ਰਾਰੰਭਤਾ ਵਿੱਚ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਸ਼ਬਦ ਰਾਹੀਂ ਉਪਦੇਸ਼ ਬਖਸ਼ਿਆ ਹੈ। ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕੁੱਲ 31 ਰਾਗ ਔਰ 7ਵੇਂ ਅਸਥਾਨ ਤੇ ਇਹ ਬਿਹਾਗੜਾ ਰਾਗ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾਵਣਾ ਕੀਤਾ ਹੈ। 7ਵੇਂ ਥਾਂ ਤੇ ਬਿਹਾਗੜਾ ਰਾਗ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 537 ਅੰਗ ਤੇ ਸੁਸ਼ੋਭਿਤ ਹੈ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਪ੍ਰਮਾਤਮਾ ਦਾ ਮੰਗਲ ਕੀਤਾ ਹੈ। ਇੱਕ ਅਦੁੱਤੀ ਸਰੂਪ ਹੈ। ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਸਦੀਵੀ ਕਾਲ ਸੱਚਾ ਹੈ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।
ਤ੍ਰੈ ਕਾਲ ਬਾਅਦ ਸੱਚਾ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਸਵਰੂਪ ਹੈ। ਨਾਮ ਪਰਮੇਸ਼ਰ ਦਾ ਪ੍ਰਸਿੱਧ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀ ਸਦਾ ਸੱਚ ਰਹਿਣ ਵਾਲਾ ਹੈ। ਕਰਤਾ ਪੁਰਖ ਕਰਤਾ ਸਾਰੀ ਸ੍ਰਿਸ਼ਟੀ ਦਾ ਕਰਨਹਾਰ ਪਰਮੇਸ਼ਰ ਆਪ ਹੈ। ਜਿੱਥੇ ਜੀਵਾਂ ਦੀ ਪਰਵਰਿਸ਼ ਕਰਦਾ ਹੈ, ਉੱਥੇ ਸਾਰਿਆਂ ਨੂੰ ਪੈਦਾ ਕਰਨ ਵਾਲਾ ਵੀ ਪਰਮਾਤਮਾ ਆਪ ਹੈ। ਹਰ ਇੱਕ ਜੀਵ ਦਾ, ਸਾਰੇ ਸੰਸਾਰ ਭਰ ਦੇ ਪੈਦਾ ਕੀਤੇ ਹੋਏ ਜੀਵ ਜੰਤੂਆਂ ਦਾ ਫਿਕਰ ਕਰਨ ਵਾਲਾ, ਸਭ ਦੀ ਚਿੰਤਾ ਕਰਨ ਵਾਲਾ ਜੋ ਪਰਮਾਤਮਾ ਹੈ, ਉਹ ਕਰਨਹਾਰ ਕਰਤਾ ਵੀ ਸਭ ਦਾ ਆਪ ਹੀ ਹੈ। ਜਿਸ ਵਾਹਿਗੁਰੂ ਨੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ ਹੈ, ਪੁਰਖ ਪੁਰਸ਼ਾਰਥ ਕਰਨ ਵਾਲਾ ਹੈ। ਬਾਕੀ ਸੰਸਾਰ ਭਰ ਦੇ ਸਭ ਜੀਵ ਰੂਪ ਸਖੀਆਂ ਨੇ ਕੇਵਲ ਪੁਰਖ ਇੱਕ ਪਰਮਾਤਮਾ ਹੀ ਹੈ, ਜਿਸ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਹੈ। ਏਕਾ ਪੁਰਖ ਸਬਾਈ ਨਾਰ, ਹਰ ਇੱਕ ਜੀਵ ਨੂੰ ਪੈਦਾ ਕਰਨ ਵਾਲਾ, ਹਰ ਇੱਕ ਜੀਵ ਦੀ ਘਾੜਤ ਨੂੰ ਕੱਢਣ ਵਾਲਾ, ਸਾਰੀ ਪ੍ਰਕਿਰਤੀ ਨੂੰ ਚਲਾਉਣ ਵਾਲਾ, ਹਰ ਇੱਕ ਦੇਵੀ ਸ਼ਕਤੀ ਨੂੰ ਆਪਣੇ ਹੁਕਮ ਦੇ ਵਿੱਚ ਰੱਖਣ ਵਾਲਾ, ਐਸਾ ਪੁਰਸ਼ਾਰਥ ਕਰਨ ਵਾਲਾ ਪਰਮਾਤਮਾ ਹੈ। ਫਿਰ ਆਪਣੇ ਪਿਆਰਿਆਂ ਨੂੰ ਕੂਹ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਉਹ ਪਰਮੇਸ਼ਰ ਹੈ, ਉਹਨੂੰ ਪੁਰਖ ਕਿਹਾ ਜਾਂਦਾ ਹੈ। ਮਹਾਰਾਜ ਸਤਿਗੁਰੂ ਜੀ ਉਚਾਰਨ ਕਰ ਰਹੇ ਨੇ, ਕਰਤਾ ਪੁਰਖ। ਐਸਾ ਕਰਨਹਾਰ ਤੇ ਪੁਰਸ਼ਾਰਥ ਕਰਨ ਵਾਲਾ ਜੋ ਪੁਰਖ ਸਰੂਪ ਹੈ। ਨਿਰਭਉ ਨਿਰਵੈਰ ਭਉ ਤੋਂ ਰਹਿਤ ਹੈ, ਕਿਸੇ ਪ੍ਰਕਾਰ ਦਾ ਪਰਮਾਤਮਾ ਨੂੰ ਭੈ ਨਹੀਂ ਹੈ, ਨਾ ਕਿਸੇ ਨਾਲ ਵੈਰ ਭਾਵਨਾ ਰੱਖਦਾ ਹੈ। ਵੈਰ ਭਾਵਨਾ ਤਾਂ ਹੀ ਰੱਖੇਗਾ ਨਾ ਜੇ ਕੋਈ ਦੂਸਰਾ ਹੋਵੇਗਾ। ਸਾਰੀ ਸ੍ਰਿਸ਼ਟੀ ਪਰਮੇਸ਼ਰ ਦੀ ਆਪਣੀ ਪੈਦਾ ਕੀਤੀ ਹੋਈ ਹੈ। ਜਿਵੇਂ ਆਪਣੀ ਔਲਾਦ ਦੇ ਨਾਲ ਕੋਈ ਵੈਰ ਨਹੀਂ ਕਰਦਾ, ਆਪਣੇ ਧੀਆਂ ਪੁੱਤਰਾਂ ਦੇ ਨਾਲ ਮਾਤਾ ਪਿਤਾ ਕਦੇ ਵੈਰ ਨਹੀਂ ਕਰਦੇ, ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਦਾ ਮਾਤਾ ਪਿਤਾ ਪਰਮੇਸ਼ਰ ਆਪ ਹੈ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। हे ਪਰਮੇਸ਼ਰ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਅਕਾਲ ਪੁਰਖ ਵਾਹਿਗੁਰੂ ਹੀ ਸਾਰੀ ਸ੍ਰਿਸ਼ਟੀ ਦਾ ਮਾਤਾ ਪਿਤਾ ਸਰੂਪ ਹੈ। ਤੇ ਪਰਮੇਸ਼ਰ ਪਰ ਕਿਸੇ ਨਾਲ ਕਿਉਂ ਵੈਰ ਕਰੇਗਾ? ਸਾਰੀ ਸ੍ਰਿਸ਼ਟੀ ਆਪਣੀ ਪਰਮਾਤਮਾ ਦੀ ਬਣਾਈ ਹੋਈ ਹੈ। ਸਾਰੀ ਖਲਕਤ ਪਰਮੇਸ਼ਰ ਦੀ ਆਪਣੀ ਰਚੀ ਹੋਈ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਮੰਗਲ ਵਿੱਚ ਉਚਾਰਨ ਕਰ ਰਹੇ ਹੈ, ਉਹ ਕਿਸੇ ਨਾਲ ਵੈਰ ਨਹੀਂ ਕਰਦਾ, ਨਾ ਕਿਸੇ ਪ੍ਰਕਾਰ ਦਾ ਉਸ ਪਰਮੇਸ਼ਰ ਦੇ ਸਰੂਪ ਦੇ ਅੰਦਰ ਡਰ ਹੈ, ਕਿਸੇ ਦਾ ਖੌਫ ਵੀ ਨਹੀਂ ਹੈ। ਅਕਾਲ ਮੂਰਤ ਕਾਲ ਤੋਂ ਰਹਿਤ ਪਰਮਾਤਮਾ ਜੀ ਦਾ ਸਵਰੂਪ ਹੈ। ਸਾਰੀ ਸ੍ਰਿਸ਼ਟੀ ਕਾਲ ਦੇ ਅਧੀਨ ਹੈ। ਕਾਲ ਕੇ ਬਨਾਹੇ ਸਭ ਕਾਲ ਹੀ ਚਬਾਹੇਂਗੇ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਾਰਾ ਕਾਲ ਦਾ ਹੀ ਤਮਾਸ਼ਾ ਬਣਾਇਆ ਹੋਇਆ ਹੈ। ਪਰ ਪਰਮੇਸ਼ਰ ਅਕਾਲ ਸਰੂਪ ਹੈ। ਆਪ ਉਹ ਪਰਮਾਤਮਾ ਅਕਾਲ ਪੁਰਖ ਰੂਪ ਹੈ। ਸਾਰੀ ਸ੍ਰਿਸ਼ਟੀ ਨੂੰ ਕਾਲ ਦੇ ਅਧੀਨ ਕੀਤਾ ਹੋਇਆ ਹੈ। ਐਸਾ ਮਹਾਰਾਜ ਕਹਿੰਦੇ ਅਕਾਲ ਮੂਰਤ, ਕਾਲ ਤੋਂ ਰਹਿਤ ਪਰਮੇਸ਼ਰ ਦੀ ਹਸਤੀ ਹੈ। ਫਿਰ ਸਾਧ ਸੰਗਤ ਜੀ, ਕਾਲ ਨਾਮ ਸਮੇਂ ਦਾ ਵੀ ਹੈ। ਸਾਰੀ ਸ੍ਰਿਸ਼ਟੀ ਨੂੰ ਪਰਮਾਤਮਾ ਨੇ ਸਮੇਂ ਵਿੱਚ ਸਾਧ ਸੰਗਤ ਜੀ ਬੰਧਨ ਦੇ ਵਿੱਚ ਬੰਨ੍ਹ ਕਰਕੇ ਰੱਖਿਆ ਹੋਇਆ ਹੈ। ਸਾਰੀ ਸ੍ਰਿਸ਼ਟੀ ਨੂੰ, ਭਾਵੇਂ ਕੋਈ ਦੇਵੀ ਸ਼ਕਤੀਆਂ ਹਨ, 84 ਲੱਖ ਜੂਨਾਂ ਹਨ, ਭਾਵੇਂ ਕੋਈ ਸੂਖਸ਼ਮ ਆਕਾਰ ਦਾ ਜੀਵ ਹੈ, ਭਾਵੇਂ ਸਥੂਲ ਆਕਾਰ ਦੇ ਜੀਵ ਹਨ, ਜਿਤਨੇ ਵੀ ਪ੍ਰਕਾਰ ਦੇ ਬਣਾਏ ਹੋਏ ਪ੍ਰਮਾਤਮਾ ਦੇ ਜੀਵ ਜੰਤੂ ਹੈ, ਸਾਰਿਆਂ ਨੂੰ ਪ੍ਰਮਾਤਮਾ ਨੇ ਸਮੇਂ ਦੇ ਵਿੱਚ ਰੱਖਣਾ ਕੀਤਾ ਹੈ। ਆਪੋ ਆਪਣੇ ਸਮੇਂ ਅਨੁਸਾਰ ਸੰਸਾਰ ਦੇ ਅੰਦਰ ਜਨਮਦੇ ਹੈ, ਆਰਬਲਾ ਭੋਗ ਕਰਕੇ ਸੰਸਾਰ ਤੋਂ ਕੂਚ ਕਰ ਜਾਂਦੇ ਨੇ। ਭਾਵੇਂ ਉਹ ਦੇਵੀ ਸ਼ਕਤੀਆਂ ਵੀ ਹਨ, ਸਭ ਨੂੰ ਪ੍ਰਮਾਤਮਾ ਨੇ ਸਮੇਂ ਦੇ ਅਧੀਨ ਕੀਤਾ ਹੈ। ਪਰ ਪਰਮੇਸ਼ਰ ਆਪ ਸਮੇਂ ਦੇ ਅਧੀਨ ਨਹੀਂ ਹੈ। ਸਾਧ ਸੰਗਤ ਜੀ, ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੋਈ ਸੀਮਾ ਨਹੀਂ ਹੈ ਕਿ ਇੰਨਾ ਕੋ ਸਮਾਂ ਰਹਿਣ ਵਾਲਾ ਹੈ, ਇੰਨੇ ਕੋ ਸਮੇਂ ਬੰਧ ਹੈ। ਨਹੀਂ, ਉਹ ਪ੍ਰਮਾਤਮਾ ਸਮੇਂ ਦੇ ਬੰਧਨ ਤੋਂ ਵੀ ਆਜ਼ਾਦ ਹੈ, ਸੁਤੰਤਰ ਹੈ। ਪਰੇ ਤੋਂ ਪਰੇ ਪ੍ਰਮਾਤਮਾ ਜੀ ਦਾ ਸਰੂਪ ਹੈ। ਐਸੀ ਕਾਲ ਤੋਂ ਰਹਿਤ ਵਾਹਿਗੁਰੂ ਦੀ ਹਸਤੀ ਹੈ। ਅਜੂਨੀ
ਸੈਭੰ। ਫਿਰ ਸੰਸਾਰ ਦੇ ਜੀਵ ਕਦੇ ਕੋਈ ਕਿਸੇ ਜੂਨ ਵਿੱਚ ਪੈ ਜਾਂਦਾ, ਵਾਸ਼ਨਾ ਦਾ ਬੱਝਾ ਕਦੇ ਕਿਸੇ ਜੂਨ ਦੇ ਵਿੱਚ ਪੈ ਜਾਂਦਾ ਹੈ। ਪਰਮਾਤਮਾ ਕਿਸੇ ਜੂਨ ਵਿੱਚ ਆਉਣ ਵਾਲਾ ਵੀ ਨਹੀਂ ਹੈ। ਫਿਰ ਨਾ ਹੀ ਕੋਈ ਪਰਮਾਤਮਾ ਨੂੰ ਪੈਦਾ ਕਰਨ ਵਾਲਾ ਹੈ। ਜਗਤ ਅੰਦਰ ਸਾਧ ਸੰਗਤ ਜੀ ਇੱਕ ਨਾਦੀ ਤੇ ਦੂਜੀ ਬਿੰਦੀ ਔਲਾਦ ਮੰਨੀ ਹੈ। ਨਾਦੀ ਭਾਵ ਜਿਵੇਂ ਨਾਦ ਤੋਂ ਕਿਸੇ ਨੂੰ ਧੁਨੀ ਤੋਂ ਪੈਦਾ ਕੀਤਾ ਹੋਵੇ, ਪ੍ਰਗਟ ਕੀਤਾ ਹੋਵੇ, ਉਹਨੂੰ ਨਾਦੀ ਔਲਾਦ ਕਿਹਾ ਜਾਂਦਾ ਹੈ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ ਨਾ, ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਮੌਜ ਜਾਣ ਕਰਕੇ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਕਿ ਪਰਮੇਸ਼ਰ ਦੀ ਮੌਜ ਹੈ। ਅਕਾਲ ਪੁਰਖ ਪਰਮਾਤਮਾ ਦੀ ਆਗਿਆ ਦੇ ਨਾਲ ਹੀ ਖਾਲਸੇ ਨੂੰ ਪ੍ਰਗਟ ਕੀਤਾ ਹੈ। ਗੁਰਬਾਣੀਆਂ ਦਾ ਜਾਪ ਕਰਕੇ ਖੰਡੇ ਬਾਟੇ ਦੀ ਪਾਹੜ ਛਕਾ ਕੇ ਖਾਲਸੇ ਦੀ ਸਾਧ ਸੰਗਤ ਜੀ ਜੋ ਗੁਰੂ ਘਰ ਦੇ ਵਿੱਚ ਜਨਮ ਦੇਣਾ ਕੀਤਾ ਹੈ, ਖਾਲਸੇ ਦੀ ਸਿਰਜਣਾ ਕਰਨਾ ਕੀਤੀ ਹੈ ਦਸ਼ਮੇਸ਼ ਪਿਤਾ ਮਹਾਰਾਜ ਸਾਹਿਬ ਜੀ ਨੇ। ਇਹਨੂੰ ਨਾਦੇ ਔਲਾਦ ਕਿਹਾ ਜਾਂਦਾ ਹੈ। ਮਾਤਾ ਪਿਤਾ ਦੇ ਸੰਬੰਧ ਤੋਂ ਜੀਵ ਦਾ ਜਨਮ ਹੋਵੇ ਉਹਨੂੰ ਬਿੰਦੀ ਔਲਾਦ ਕਿਹਾ ਜਾਂਦਾ ਹੈ। ਪਰਮਾਤਮਾ ਨਾ ਤਾਂ ਕਿਸੇ ਦੀ ਨਾਦੀ ਔਲਾਦ ਹੈ, ਨਾ ਬਿੰਦੀ ਔਲਾਦ ਹੈ। ਕਿਸੇ ਦਾ ਜਾਇਆ ਨਹੀਂ, ਕਿਸੇ ਦਾ ਪੈਦਾ ਕੀਤਾ ਹੋਇਆ ਨਹੀਂ ਹੈ। ਸੈਭੰ ਸੁਤੇ ਪ੍ਰਕਾਸ਼ ਸਰੂਪ ਹੈ। ਆਪਣੇ ਸਰੂਪ ਤੋਂ ਆਪ ਹੀ ਪ੍ਰਕਾਸ਼ਮਾਨ ਸਰੂਪ ਹੈ। ਐਸਾ ਕਾਲ ਤੋਂ ਰਹਿਤ, ਮਹਾਰਾਜ ਕਹਿੰਦੇ ਜੂਨਾ ਤੋਂ ਰਹਿਤ, ਔਰ ਆਪਣੇ ਸਰੂਪ ਤੋਂ ਆਪ ਹੀ ਪ੍ਰਕਾਸ਼ਮਾਨ ਹੋਣ ਵਾਲਾ ਹੈ। ਗੁਰ ਪ੍ਰਸਾਦ ਗੁਰ ਚੇਤਨ ਸਰੂਪ ਹੈ, ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪਾਈਦਾ ਹੈ, ਜਿਹਦਾ ਨਾਮ ਵੀ ਸੱਚਾ ਹੈ। ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਪ੍ਰਸ਼ਾਰਤ ਕਰਨ ਵਾਲਾ ਹੈ। ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ। ਫਿਰ ਸਾਧ ਸੰਗਤ ਜੀ ਕਾਲ ਤੋਂ ਰਹਿਤ ਹੈ। ਜਿਸ ਪ੍ਰਮਾਤਮਾ ਦੀ ਸਮੇਂ ਤੋਂ ਰਹਿਤ, ਪ੍ਰਮਾਤਮਾ ਦੀ ਸੀਮਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਵਰੂਪ ਹੈ। ਔਰ ਜੂਨਾ ਤੋਂ ਰਹਿਤ ਹੈ, ਸੁਤੇ ਪ੍ਰਕਾਸ਼ ਸਰੂਪ ਹੈ। ਉਸ ਨੂੰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਾਇਆ ਜਾ ਸਕਦਾ ਹੈ। ਰਾਗ ਬਿਹਾਗੜਾ ਚੌਪਦੇ ਮਹੱਲਾ ਪੰਜਵਾ ਘਰ ਦੂਜਾ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਬਿਹਾਗੜੇ ਰਾਗ ਦੀ ਪ੍ਰਾਰੰਭਤਾ ਕਰਦੇ ਹੋਏ ਉਚਾਰਨ ਕਰ ਰਹੇ ਹੈ। ਰਾਗ ਬਿਹਾਗੜਾ ਚੌਪਦੇ ਮਹੱਲਾ ਪੰਜਵਾ, ਚਾਰ ਚਾਰ ਪਦਿਆਂ ਵਾਲਾ ਸ਼ਬਦ ਹੈ। ਔਰ ਪੰਜਵੇਂ ਕਰ ਸੁਰ ਤਾਲ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਘਰ ਦੂਜੇ ਸਾਧ ਸੰਗਤ ਜੀ ਜਿਹੜੇ ਦਮਦਮਾ ਸਾਹਿਬ ਵਾਲੇ ਬੀੜ ਹੈ, ਉਹਦੇ ਵਿੱਚ ਘਰ ਦੂਜੇ ਦੇ ਪਾਠ ਆਉਂਦਾ ਹੈ। ਔਰ ਜਿਹੜੀ ਕਰਤਾਰਪੁਰ ਸਾਹਿਬ ਵਾਲੇ ਬੀੜ ਹੈ, ਜਿਵੇਂ ਹੁਣ ਸਰੂਪਾਂ ਦੀ ਛਪਾਈ ਹੁੰਦੀ ਹੈ, ਘਰ ਦੂਜਾ ਉਹਨਾਂ ਵਿੱਚ ਲਿਖਿਆ ਹੁੰਦਾ ਹੈ। ਘਰ ਦੂਜੇ ਦੇ ਭਾਵ ਦੂਸਰੇ ਕਰ ਸੁਰ ਤਾਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਨੂੰ ਉਚਾਰਨ ਕੀਤਾ ਹੈ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਬੇਨਤੀ ਕਰਨ ਤੇ ਇੱਥੇ ਹੁਣ ਬਿਹਾਗੜੇ ਰਾਗ ਦੀ ਮਹਾਰਾਜ ਸਾਹਿਬ ਜੀ ਪ੍ਰਾਰੰਭਤਾ ਕਰਦੇ ਹਨ। ਦੂਤਨ ਸੰਗਰੀਆ। ਹਜੂਰ ਨੂੰ ਬੇਨਤੀ ਕੀਤੀ ਹੈ ਨਾ ਮਹਾਰਾਜ ਸਾਹਿਬ ਜੀ ਨੂੰ, ਐ ਗਰੀਬ ਨਵਾਜ ਆਪ ਕਿਰਪਾ ਕਰਕੇ ਦੱਸੋ ਕਿ ਕਿਵੇਂ ਮਾਇਆ ਦੇ ਬੰਧਨ ਜੀਵਾਂ ਨੂੰ ਪਏ ਹੋਏ ਐ। ਇਹਨਾਂ ਬੰਧਨਾਂ ਤੋਂ ਕਿਵੇਂ ਮਹਾਰਾਜ ਆਜ਼ਾਦ ਹੋਇਆ ਜਾ ਸਕਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ ਦੂਤਨ ਸੰਗਰੀਆ, ਜਿਹੜੇ ਜਮਾਂ ਦੀ ਤਰ੍ਹਾਂ ਦੂਤਾਂ ਦੀ ਤਰ੍ਹਾਂ ਵਿਕਾਰ ਹੈ ਨਾ, ਇਹਨਾਂ ਦਾ ਸੰਗੀ ਬਣਿਆ ਹੋਇਆ ਇਹ ਪ੍ਰਾਣਾ ਧਾਰੀ ਜੀਵ, ਇਸ ਕਰਕੇ ਬੰਧਨ ਪਏ ਹੋਏ ਐ। ਸਾਧ ਸੰਗਤ ਜੀ ਦੋ ਦੋ ਪਹਿਲੂ ਬਣਾਏ ਨੇ ਪ੍ਰਮਾਤਮਾ ਦੇ, ਦਿਨ ਰਾਤ, ਖੁਸ਼ੀ ਗਮੀ, ਸੁਖ ਦੁੱਖ, ਗਰਮੀ ਸਰਦੀ। ਇਸੇ ਤਰ੍ਹਾਂ ਗੁਣ ਅਤੇ ਔਗੁਣ ਪ੍ਰਮਾਤਮਾ ਨੇ ਬਣਾਏ ਹਨ। ਗੁਣ ਜੀਵ ਦੇ ਸਹਾਇਕ ਬਣਦੇ ਪਰਮੇਸ਼ਰ ਦੀ ਪ੍ਰਾਪਤੀ ਲਈ, ਅਤੇ ਔਗੁਣ ਵਿਘਨਕਾਰੀ ਹਨ, ਵਿਘਨ ਪਾਉਂਦੇ ਬਾਰ-ਬਾਰ ਅਕਾਲ ਪੁਰਖ ਵਾਹਿਗੁਰੂ ਤੱਕ ਪਹੁੰਚਣ ਦੇ ਵਾਸਤੇ ਬਾਰ-ਬਾਰ ਰੁਕਾਵਟਾਂ ਪਾਉਂਦੇ ਰਹਿੰਦੇ ਹਨ। ਤੇ ਮਨੁੱਖ ਬੇਸਮਝ ਹੋਣੇ ਕਰਕੇ ਉਹਨਾਂ ਔਗਣਾਂ ਦਾ ਹੀ ਹਰ ਸਮੇਂ ਸੰਗ ਕਰਦਾ ਰਹਿੰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਵਚਨ ਆਉਂਦਾ ਹੈ, ਇਹ ਪ੍ਰਾਣਾ ਧਾਰੀ ਜੀਵ ਜਿਨ੍ਹਾਂ ਔਗਣਾਂ ਨੂੰ ਜੀਵਨ ਵਿੱਚ ਧਾਰਨ ਕੀਤਾ ਹੋਇਆ,
ਇਹਨਾਂ ਦੇ ਨਾਲ ਕਦੇ ਵੀ ਤੂੰ ਪਰਮਾਰਥ ਦੇ ਰਸਤੇ ਤੇ ਨਹੀਂ ਚੱਲ ਸਕੇਗਾ। ਜਿਤਨੇ ਮਰਜੀ ਭਾਵੇਂ ਯਤਨ ਕਰ ਕਰਕੇ ਦੇਖ ਲੈ, ਬਹੁਤੇ ਭੇਖ ਵੀ ਭਾਵੇਂ ਤਨ ਤੇ ਬਣਾ ਕੇ ਦੇਖ ਲੈ, ਨਾਨਾ ਪ੍ਰਕਾਰ ਦੇ ਸਾਧਨ ਵੀ ਕਰ ਕਰਕੇ ਦੇਖ ਲੈ, ਪਰ ਕਦੇ ਵੀ ਦਰਸਾਏ ਹੋ ਮਾਰਗ ਤੇ ਚੱਲ ਨਹੀਂ ਸਕੇਗਾ। ਜੇ ਯਤਨ ਵੀ ਕਰੇਗਾ ਤੇ ਬਾਰ-ਬਾਰ ਥਿੜਕ ਜਾਵੇਗਾ, ਕਿਤੇ ਨਾ ਕਿਤੇ ਠੇਡਾ ਲੱਗ ਜਾਣਾ ਤੇ ਫਿਰ ਤੇਰੇ ਤੋਂ ਉੱਠਿਆ ਵੀ ਨਹੀਂ ਜਾਣਾ। ਐਸਾ ਠੇਡਾ ਲੱਗੇਗਾ, ਟੇਢੀਆਂ ਜੂਨਾਂ ਦੇ ਵਿੱਚ ਪੈ ਜਾਵੇਗਾ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਦੂਤਨ ਸੰਗਰੀਆ, ਦੂਤਾਂ ਦੀ ਤਰ੍ਹਾਂ ਇਹ ਜਿਹੜੇ ਦੁਖਦਾਇਕ ਵਿਕਾਰ ਹਨ, ਪ੍ਰਬਲ ਵਿਕਾਰ, ਸੰਗਰੀਆ, ਉਹਨਾਂ ਦੀ ਸੰਗਤ ਕਰਦਾ ਰਹਿੰਦਾ ਹਰ ਸਮੇਂ। ਭਾਵ ਜਿਵੇਂ ਸਾਧ ਸੰਗਤ ਜੀ ਕਿਸੇ ਨਾਲ ਕੋਈ ਮਿੱਤਰਤਾ ਪਾ ਲਵੇ, ਹਰ ਸਮੇਂ ਆਪਣੇ ਮਿੱਤਰਾਂ ਦੇ ਨਾਲ ਮਿੱਤਰਤਾਈ ਨਿਭਾਉਂਦਾ ਹੋਇਆ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਹੀ ਬੁਲਾ ਕਰਕੇ ਰੱਖੇ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਪ੍ਰਤੱਖ ਜਿਹੜੀ ਜੀਵ ਦੀ ਮਿੱਤਰਤਾ ਹੈ, ਇਹ ਤਾਂ ਕਈ ਵਾਰ ਆਪ ਦੂਰ ਜਾ ਕਰਕੇ ਉਹਨਾਂ ਮਿੱਤਰਾਂ ਨੂੰ ਮਿਲਦਾ ਹੈ ਮਿੱਤਰਤਾਈ ਨਿਭਾਉਣ ਦੇ ਵਾਸਤੇ, ਪਰ ਵਿਕਾਰਾਂ ਰੂਪੀ ਦੂਤਾਂ ਦੇ ਨਾਲ ਐਸੀ ਮਿੱਤਰਤਾ ਜੀਵ ਨੇ ਪਾਈ ਹੈ, ਹਰ ਸਮੇਂ ਆਪਣੇ ਘਰ ਦੇ ਵਿੱਚ ਰੱਖਦਾ, ਇਹਨਾਂ ਨੂੰ ਸਾਂਭ ਕਰਕੇ ਰੱਖਦਾ ਹੈ। ਕਦੇ ਵੀ ਆਪਣੇ ਹਿਰਦੇ ਘਰ ਦੇ ਵਿੱਚ ਉਹਨਾਂ ਨੂੰ ਵਿਛੋੜਦਾ ਨਹੀਂ ਹੈ ਕਿ ਹੁਣ ਤੁਸੀਂ ਆਪਣੇ ਘਰ ਵੀ ਚਲੇ ਜਾਵੋ, ਹੋਰ ਥਾਂ ਚਲੇ ਜਾਵੋ। ਪ੍ਰਤੱਖ ਤੇ ਮਿੱਤਰਤਾ ਇਦਾਂ ਦੀ ਹੈ ਕਿ ਪੱਕੀ ਤਰ੍ਹਾਂ ਨਹੀਂ ਰੱਖਦਾ, ਪਰ ਔਗਣਾਂ ਦੇ ਨਾਲ ਐਸੀ ਮਿੱਤਰਤਾ ਜੀਵ ਨੇ ਪਾਈ ਹੋਈ ਹੈ, ਜ਼ਿੰਦਗੀ ਭਰ ਇਹਨਾਂ ਨੂੰ ਛੱਡਦਾ ਨਹੀਂ ਹੈ, ਆਪਣੇ ਹਿਰਦੇ ਘਰ ਦੇ ਵਿੱਚ ਸਾਂਭ ਕਰਕੇ ਰੱਖਦਾ ਹੈ। ਬੇਸਮਝ ਹੋਣੇ ਕਰਕੇ ਇਹਨਾਂ ਦੇ ਨਾਲ ਪਿਆਰ ਕਰਦਾ ਹੈ। ਮਹਾਰਾਜ ਸਤਿਗੁਰੂ ਜੀ ਕਹਿੰਦੇ, ਬੰਧਨ ਰੂਪ ਹੈ ਇਹ, ਬੰਧਨਾਂ ਦੇ ਵਿੱਚ ਬੱਝਾ ਹੋਇਆ ਜਿਹੜਾ ਵਿਕਾਰਾਂ ਰੂਪੀ ਦੂਤਾਂ ਦੀ ਸੰਗਤ ਪਿਆ ਕਰ ਰਿਹਾ ਹੈ ਹਰ ਸਮੇਂ। ਮਨੁੱਖ ਸਾਧ ਸੰਗਤ ਜੀ ਜਿਵੇਂ ਬਾਰ-ਬਾਰ ਸੰਗਤ ਕਰੇ ਤੇ ਉਹਦਾ ਬੜੀ ਛੇਤੀ ਰੰਗ ਚੜ੍ਹਦਾ ਹੈ, ਤੇ ਜਿਹੜਾ ਹਰ ਵੇਲੇ ਹੀ ਸਾਧ ਸੰਗਤ ਜੀ ਜ਼ਿੰਦਗੀ ਭਰ, ਇਹ ਨਹੀਂ ਵੀ ਥੋੜਾ ਸਮਾਂ, ਕੁਝ ਦਿਨ, ਕੁਝ ਮਹੀਨੇ ਨਹੀਂ, ਜ਼ਿੰਦਗੀ ਭਰ ਸਾਰਾ ਜੀਵਨ ਜਿਹੜਾ ਮਾੜੀ ਸੰਗਤ ਕਰਦਾ ਰਹੇ ਉਹਦਾ ਕੀ ਹਾਲ ਹੋਵੇਗਾ। ਹਿਰਦੇ ਘਰ ਦੇ ਵਿੱਚੋਂ ਵਿਸਾਰਦਾ ਤਾਂ ਨਹੀਂ ਹੈ ਨਾ ਇਹਨਾਂ ਔਗਣਾਂ ਨੂੰ, ਵਿਕਾਰਾਂ ਨੂੰ, ਹਰ ਸਮੇਂ ਇਹਨਾਂ ਦੀ ਸੰਗਤ ਹੀ ਕਰਦਾ ਰਹਿੰਦਾ ਔਗਣਾਂ ਦੀ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਆਖ ਰਹੇ ਹੈ, ਦੂਤਨ ਸੰਗਰੀਆ। ਇਹ ਗੁਰਸਿੱਖੋ ਪਹਿਲੀ ਗੱਲ ਤੇ ਇਹ ਹੈ ਕਿ ਵਿਕਾਰਾਂ ਦੀ, ਦੂਤਾਂ ਦੀ ਸੰਗਤ ਹਰ ਸਮੇਂ ਜੀਵ ਕਰਦਾ ਹੈ। ਭੰਗਨ ਬਸਰੀਆ, ਤੇ ਦੂਸਰਾ ਜਿਹੜੀ ਮਾਇਆ ਹੈ, ਭਯੰਗਨ ਮਾਇਆ ਰੂਪੀ ਸਪਣੀ ਹੈ, ਇਹਦੇ ਹਿਰਦੇ ਵਿੱਚ ਆ ਕਰਕੇ ਬਸਰੀਆ ਬਸੀ ਹੋਈ ਹੈ। ਹਰ ਸਮੇਂ ਮਾਇਆ ਨੂੰ ਆਪਣੇ ਚਿੱਤ ਵਿੱਚ ਧਾਰਨ ਕਰਕੇ ਰੱਖਦਾ, ਕਦੇ ਜੜ ਮਾਇਆ ਦਾ ਜਾਪ ਕਰਦਾ, ਕਦੇ ਚੇਤਨ ਮਾਇਆ ਦਾ ਸਿਮਰਨ ਕਰਦਾ ਰਹਿੰਦਾ। ਜਿਸ ਪ੍ਰਮਾਤਮਾ ਨੇ ਇਸ ਪ੍ਰਕਿਰਤੀ ਨੂੰ ਬਣਾਇਆ, ਸੰਸਾਰ ਦੇ ਸੁਖ ਜੀਵ ਨੂੰ ਬਖਸ਼ੇ ਹਨ, ਉਸ ਪ੍ਰਮਾਤਮਾ ਦਾ ਸਿਮਰਨ ਛੱਡ ਕੇ ਹਰ ਸਮੇਂ ਮਾਇਆ ਦੀ ਜਾਤ ਵਿੱਚ ਜੁੜਿਆ ਰਹਿੰਦਾ ਹੈ। ਉਹ ਭਾਵੇਂ ਜੜ ਹੈ ਅਤੇ ਭਾਵੇਂ ਚੇਤਨ ਹੈ। ਚੇਤਨ ਮਾਇਆ ਹੈ ਆਪਣੇ ਧੀਆਂ ਪੁੱਤਰ ਪਰਿਵਾਰ ਸਖੇ ਸੰਬੰਧੀ ਮਿੱਤਰ, ਤੇ ਜੜ ਮਾਇਆ ਪ੍ਰਤੱਖ ਜਿਵੇਂ ਧਨ ਡਾਲਰ ਪੈਸੇ ਹੈ, ਇਹ ਜੜ ਮਾਇਆ ਕਿਹਾ ਜਾਂਦਾ ਹੈ। ਹਰ ਸਮੇਂ ਇਹਨਾਂ ਜੜ ਤੇ ਚੇਤਨ ਮਾਇਆ ਦੇ ਜਾਪ ਹੀ ਕਰਦਾ ਰਹਿੰਦਾ ਹੈ ਕਿ ਮੇਰੇ ਕੋਲ ਇੰਨੇ ਧਨ ਆ, ਇੰਨਾ ਧਨ ਆ, ਇੰਨੇ ਪੈਸੇ ਆ, ਜਾਂ ਮੇਰੇ ਧੀਆਂ ਪੁੱਤਰ ਨੇ। ਬਸ ਇਹੋ ਹੀ ਜ਼ਿੰਦਗੀ ਭਰ ਮਹਾਰਾਜ ਕਹਿੰਦੇ ਜਾਪ ਕਰਦਾ ਰਹਿੰਦਾ ਹੈ। ਇਸ ਪ੍ਰਕਾਰ ਭਯੰਗਨ ਜਿਹੜੀ ਮਾਇਆ ਰੂਪ ਸਪਣੀ ਹੈ, ਬਸਰੀਆ ਹਰ ਸਮੇਂ ਜੀਵ ਦੇ ਹਿਰਦੇ ਅੰਦਰ ਹੀ ਨਿਵਾਸ ਕਰਕੇ ਰੱਖਦੀ ਹੈ, ਜਿਸ ਕਰਕੇ ਜੀਵ ਪ੍ਰਮਾਤਮਾ ਦੇ ਨਾਲ ਕਦੇ ਵੀ ਜੁੜਦਾ ਨਹੀਂ, ਪ੍ਰਮਾਤਮਾ ਨੂੰ ਕਦੇ ਵੀ ਚੇਤੇ ਨਹੀਂ ਕਰਦਾ। ਐਸੀ ਸਾਧ ਸੰਗਤ ਜੀ ਮਾਇਆ ਹਰ ਸਮੇਂ ਅਵਿਦਿਆ ਰੂਪ ਨੀਂਦਰਾ ਵਿੱਚ ਸਵਾਲ ਕਰਕੇ ਰੱਖਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਰ ਸਮੇਂ ਜੜ ਤੇ ਚੇਤਨ ਮਾਇਆ ਦੇ ਵਿੱਚ ਹੀ ਆਪਣੇ ਚਿੱਤ ਨੂੰ ਹਰ ਸਮੇਂ ਲੁਭਾਈਮਾਨ ਕਰਕੇ ਰੱਖਦਾ, ਹਰ ਸਮੇਂ ਮਾਇਆ ਦੇ ਵਿੱਚ ਹੀ ਪ੍ਰਵਿਰਤਿਤ ਹੋ ਕਰਕੇ ਰਹਿੰਦਾ ਹੈ। ਆਨਕ ਉਪਰਿਆ, ਫਿਰ ਅਨੇਕਾਂ ਹੀ ਸੰਸਾਰ ਦੇ ਐਸੇ ਜਪੀ ਤਪੀ ਤਪ ਕਰਨ ਵਾਲੇ ਤਪਸਵੀ ਹਨ। ਹਜੂਰ ਨੂੰ ਬੇਨਤੀ ਕਰਦੇ ਪੁੱਛਦੇ ਆ ਨਾ ਸਿੱਖ ਮਹਾਰਾਜ, ਇਹ ਮਾਇਆ ਦੀ ਕਿੰਨੀ ਕੁ ਪ੍ਰਬਲਤਾ ਹੈ, ਜਿਸ ਮਾਇਆ ਨੇ ਜੀਵ ਦੇ ਹਿਰਦੇ ਅੰਦਰ ਨਿਵਾਸ ਕੀਤਾ, ਬਸਰੀਆ ਬਸ ਗਈ ਹੈ, ਘਰ ਕਰ ਗਈ ਹੈ। ਮਹਾਰਾਜ ਕਹਿੰਦੇ, ਅਨਕ ਉਪਰਿਆ, ਅਨੇਕਾਂ ਹੀ ਜਪੀਆਂ ਤਪੀਆਂ ਰਿਖੀਆਂ ਮੁਨੀਆਂ ਨੂੰ
ਇਸ ਮਾਇਆ ਨੇ ਉਖੇੜ ਦਿੱਤਾ ਹੈ। ਜਿਸ ਰਸਤੇ ਤੇ ਚੱਲਦੇ ਪਏ ਸਨ ਉਹਨਾਂ ਨੂੰ ਉਖੇੜ ਦਿੱਤਾ ਹੈ। ਉਸ ਰਸਤੇ ਤੋਂ ਖੁੰਝਾ ਕਰਕੇ ਹੋਰ ਹੀ ਇਹਨਾਂ ਨੂੰ ਸੰਸਾਰ ਰੂਪੀ ਜੰਗਲ ਦੇ ਵਿੱਚ ਉਹਨਾਂ ਨੂੰ ਭਟਕਾ ਦਿੱਤਾ ਹੈ। ਰਸਤੇ ਤੋਂ ਖੁੰਝ ਗਏ ਐ, ਦਰ ਦਰ ਤੇ ਠੋਕਰਾਂ ਖਾ ਰਹੇ ਨੇ। ਪਤਾ ਨਹੀਂ ਕਿੰਨੇ ਕੁ ਬਾਰ ਇੱਕ ਵਾਰ ਖੁੰਝੇ ਹੋਏ ਸੰਸਾਰ ਦੇ ਅੰਦਰ ਜਨਮ ਧਾਰਨ ਕਰਦੇ ਨੇ। ਇਦਾਂ ਦੀ ਇਸ ਪ੍ਰਬਲ ਮਾਇਆ ਦੀ ਹਾਲਤ ਹੈ। ਅਨੇਕ ਉਪਰੀਆ ਮਹਾਰਾਜ ਕਹਿੰਦੇ ਅਨੇਕਾਂ ਹੀ ਥੋੜੇ ਨਹੀਂ, ਪਤਾ ਨਹੀਂ ਕਿੰਨੀ ਕੁ ਗਿਣਤੀ ਉਹਨਾਂ ਦੀ ਸੰਸਾਰ ਭਰ ਦੇ ਅੰਦਰ, ਗਿਣੇ ਨਹੀਂ ਜਾ ਸਕਦੇ। ਜਦੋਂ ਤੋਂ ਪਰਮੇਸ਼ਰ ਨੇ ਸ੍ਰਿਸ਼ਟੀ ਨੂੰ ਸਿਰਜਿਆ ਹੈ, ਭਾਵੇਂ ਸਤਜੁਗ ਸੀ, ਭਾਵੇਂ ਤ੍ਰੇਤਾ, ਭਾਵੇਂ ਦੁਆਪਰ ਤੇ ਹੁਣ ਜਾਂ ਕਲਯੁਗ ਦਾ ਭਿਆਨਕ ਸਮਾਂ ਹੈ। ਹਰ ਇੱਕ ਯੁੱਗ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਪਤਾ ਨਹੀਂ ਕਿੰਨੇ ਕਿੰਨੇ ਰਿਖੀਆਂ ਮੁਨੀਆਂ ਤਪਸਵੀਆਂ ਦੇ ਜਿਹੜੇ ਤਪ ਭੰਗ ਕਰ ਦਿੱਤੇ, ਜਾਪ ਕਰਨ ਵਾਲਿਆਂ ਦੇ ਜਾਪ ਭੰਗ ਕਰ ਦਿੱਤੇ, ਜਲ ਧਾਰਾ ਕਰਨ ਵਾਲੇ ਜਿਤਨੇ ਵੀ ਕੋਈ ਸਾਧਨ ਕਰਦੇ ਸਨ ਸਾਰੇ ਉਹਨਾਂ ਦੇ ਭੰਗ ਕਰ ਦਿੱਤੇ। ਉਹਨਾਂ ਵੀ ਸਫਲਤਾ ਨਹੀਂ ਪ੍ਰਾਪਤ ਹੋਣ ਦਿੱਤੀ। ਅਨੇਕ ਉਪਰੀਆ ਅਨੇਕਾਂ ਹੀ ਐਸੇ ਜਿਹੜੇ ਸੰਸਾਰ ਦੇ ਹਨ, ਜੀਵ ਹਨ, ਮਹਾਰਾਜ ਕਹਿੰਦੇ ਉਹਨਾਂ ਨੂੰ ਉਖੇੜ ਦਿੱਤਾ ਹੈ, ਕਦੇ ਵੀ ਉਹਨਾਂ ਨੂੰ ਸਫਲਤਾ ਨਹੀਂ ਪਾਉਣ ਦਿੱਤੀ। ਤਉ ਮੈਂ ਹਰ ਹਰ ਕਰੀਆ। ਤਉ ਤਾਂ ਇਸੇ ਕਰਕੇ ਮਹਾਰਾਜ ਕਹਿੰਦੇ ਅਸੀਂ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਹੀ ਸਿਮਰਨ ਕਰਦੇ ਹਾਂ। ਜਗਿਆਸੂ ਮੁਖ ਦੁਆਰਾ ਮਹਾਰਾਜ ਉਚਾਰਨ ਕਰ ਰਹੇ ਨੇ, ਤਉ ਮੈਂ ਹਰ ਹਰ ਕਰੀਆ। ਤਾਂ ਹੀ ਮਹਾਰਾਜ ਅਸੀਂ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹਾਂ। हे ਗੁਰਸਿੱਖ ਹਰ ਸਮੇਂ ਪਰਮਾਤਮਾ ਦਾ ਸਿਮਰਨ ਕਰ। ਜੇ ਇਸ ਮਾਇਆ ਰੂਪ ਸਪਣੀ ਤੋਂ ਬਚਣਾ ਚਾਹੁੰਦਾ ਹੈ, ਪ੍ਰਬਲ ਮਾਇਆ ਦੇ ਇਸ ਬਲ ਤੋਂ, ਇਹਦੀ ਜਕੜਤਾ ਤੋਂ, ਇਹਦੇ ਬੰਧਨ ਤੋਂ ਜੇ ਆਪਣੀ ਆਜ਼ਾਦੀ ਚਾਹੁੰਦਾ ਹੈ ਤਾਂ ਹਰ ਸਮੇਂ ਪਰਮੇਸ਼ਰ ਦਾ ਸਿਮਰਨ ਕਰਿਆ ਕਰ। ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਇਸ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦਾ। ਜਿਤਨੇ ਮਰਜ਼ੀ ਕੋਈ ਸਾਧਨ ਕਰਕੇ ਦੇਖ ਲਵੇ। ਇਸ ਕਰਕੇ ਹਜ਼ੂਰ ਕਹਿੰਦੇ ਤਉ ਮੈਂ ਹਰ ਹਰ ਕਰੀਆ। ਤਾਂ ਕਹਿੰਦੇ ਅਸੀਂ ਹਰ ਸਮੇਂ ਪਰਮਾਤਮਾ ਦਾ ਸਿਮਰਨ ਕਰਦੇ ਹਾਂ, ਜਿਹੜਾ ਪਾਪ ਕਰਮਾਂ ਦਾ ਹਾਰਕ ਹੈ, ਬੰਧਨਾਂ ਤੋਂ ਸੁਤੰਤਰ ਕਰਨ ਵਾਲਾ ਹੈ, ਹਰ ਥਾਂ ਤੇ ਵਿਆਪਕ ਹੈ, ਸਰਬ ਥਾਵਾਂ ਤੇ ਸਰਬ ਜੀਵਾਂ ਦੇ ਅੰਦਰ ਵਰਤਣ ਵਾਲਾ ਹੈ। ਉਸ ਪਰਮੇਸ਼ਰ ਦਾ ਹਰ ਸਮੇਂ ਸਿਮਰਨ ਕਰਦੇ ਹਾਂ। ਤਉ ਸੁਖ ਸਹਜਰੀਆ। ਪਰਮਾਤਮਾ ਦਾ ਸਿਮਰਨ ਕਰਨ ਦੀ ਬਦੌਲਤ, ਵਾਹਿਗੁਰੂ ਦਾ ਨਾਮ ਜਪਣ ਕਰਕੇ ਤਉ ਸੁਖ ਸਹਜਰੀਆ। ਸਹਜਰੀਆ ਕਹਿੰਦੇ ਨੇ ਸ਼ਾਂਤੀ ਨੂੰ, ਆਤਮਿਕ ਸੁਖ ਮਿਲਿਆ ਹੈ, ਹਿਰਦੇ ਕਰਕੇ ਸ਼ਾਂਤੀ ਪ੍ਰਾਪਤ ਹੋ ਗਈ ਹੈ। ਨਹੀਂ ਤਾਂ ਸਾਧ ਸੰਗਤ ਜੀ ਜਿਨ੍ਹਾਂ ਵਿਕਾਰਾਂ ਦੀ ਸੰਗਤ ਕਰਦਾ ਹੈ ਨਾ ਮਨੁੱਖ, ਇਹਨਾਂ ਦੇ ਨਾਲ ਕਦੇ ਵੀ ਚਿੱਤ ਸ਼ਾਂਤ ਨਹੀਂ ਹੁੰਦਾ, ਮਨ ਕਦੇ ਵੀ ਇਕਾਗਰ ਨਹੀਂ ਹੁੰਦਾ। ਨਾ ਤਾਂ ਸਾਧ ਸੰਗਤ ਜੀ ਮਨ ਨੂੰ ਸ਼ਾਂਤੀ ਮਿਲਦੀ ਹੈ, ਨਾ ਹੀ ਕਦੇ ਆਤਮਿਕ ਸੁਖ ਮਿਲਦਾ ਹੈ। ਜਿਨ੍ਹਾਂ ਆਤਮਿਕ ਸੁਖ ਨੂੰ ਪਾਉਣ ਵਾਸਤੇ, ਜੇ ਸ਼ਾਂਤੀ ਦੀ ਪ੍ਰਾਪਤੀ ਕਰਨ ਵਾਸਤੇ ਮਨੁੱਖ ਬੜੇ ਬੜੇ ਸੰਸਾਰ ਭਰ ਦੇ ਅੰਦਰ ਯਤਨ ਕਰਦਾ ਰਹਿੰਦਾ ਹੈ ਕਿ ਮੇਰਾ ਚਿੱਤ ਸ਼ਾਂਤ ਹੋ ਜਾਵੇ, ਹਰ ਸਮੇਂ ਤਪਦਾ ਰਹਿੰਦਾ ਹੈ, ਹਰ ਸਮੇਂ ਸੜਦਾ ਰਹਿੰਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਦੇ ਵੀ ਸ਼ਾਂਤ ਨਹੀਂ ਹੁੰਦਾ, ਕਦੇ ਵੀ ਤਪਣੋਂ ਹਟਦਾ ਨਹੀਂ ਹੈ, ਜਿੰਨੀ ਦੇਰ ਤੱਕ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ। ਸਾਧ ਸੰਗਤ ਜੀ ਦੁਨੀਆ ਦੇ ਅੰਦਰ ਕਿੰਨੇ ਸਾਧਨ ਕੀਤੇ ਜਾਂਦੇ ਆ ਨਾ ਚਿੱਤ ਨੂੰ ਸ਼ਾਂਤ ਕਰਨ ਦੇ ਵਾਸਤੇ, ਕਿ ਜਿਹੜਾ ਤਪਦਾ ਹੋਇਆ ਮਨ ਇਹਨੂੰ ਠਾਰਿਆ ਜਾਵੇ, ਠੰਡਾ ਠਾਰ ਹੋ ਜਾਵੇ, ਸੀਤਲ ਹੋ ਜਾਵੇ। ਪਰ ਜਿਹੜੇ ਦੁਨਿਆਵੀ ਸਾਧਨ ਹਨ ਉਹਨਾਂ ਦੇ ਨਾਲ ਕਦੇ ਵੀ ਚਿੱਤ ਸ਼ਾਂਤ ਨਹੀਂ ਹੁੰਦਾ। ਜਿਵੇਂ ਸਾਧ ਸੰਗਤ ਜੀ ਕਈ ਆਪਣੇ ਮਸਤਕ ਤੇ ਚੰਦਨ ਦੇ ਟਿੱਕੇ ਲਗਾ ਲੈਂਦੇ ਕਿ ਮਨ ਸਾਡਾ ਸ਼ਾਂਤ ਰਵੇ, ਕਾਲਾ ਨਾ ਪਵੇ। ਕਈ ਚੰਦਨ ਦਾ ਲੇਪਨ ਕਰਦੇ ਆ, ਜਾਂ ਕੋਈ ਬਰਫੀਲੇ ਪਹਾੜਾਂ ਵਿੱਚ ਚਲੇ ਜਾਂਦੇ ਹਨ, ਠੰਡੇ ਇਲਾਕੇ ਵਿੱਚ ਜਾ ਕੇ ਨਿਵਾਸ ਕਰ ਲੈਣਾ। ਪਰ ਉਹ ਤਾਂ ਇੱਕ ਤਨ ਦੀ ਸੀਤਲਤਾ ਹੈ, ਮਨ ਥੋੜਾ ਸੀਤਲ ਹੋਣ ਵਾਲਾ ਹੈ। ਸਤਿਗੁਰੂ ਜੀ ਦੇ ਮੁਖ ਵਾਕ ਹਨ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ। ਮਹਾਰਾਜ ਕਹਿੰਦੇ ਭਾਵੇਂ ਚੰਦਰਮਾ ਦੀ ਚਾਂਦਨੀ ਹੇਠ ਸਾਰੀ ਰਾਤ ਭਾਵੇਂ ਬੈਠਾ ਰਹੋ, ਭਾਵੇਂ ਚੰਦਨ ਦਾ ਲੇਪਨ ਕਰ ਲੈ, ਬਰਫੀਲੇ ਪਹਾੜਾਂ ਵਿੱਚ ਵੀ ਭਾਵੇਂ ਕੋਈ ਜਾ ਕੇ ਨਿਵਾਸ ਕਰ ਲਵੇ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ। ਸੀਤਲ ਥੀਵੈ ਨਾਨਕਾ,
ਜਪੰਦੜੋ ਹਰ ਨਾਮ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਦੇ ਸੀਤਲਤਾ ਨਹੀਂ ਮਿਲਣ ਵਾਲੀ। ਇਸ ਲਈ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨ ਨਾਲ ਤਾਉ ਸੁਖ ਸਹਿਜਰੀ ਹੈ। ਇੱਕ ਤਾਂ ਆਤਮਿਕ ਸੁਖ ਮਿਲਿਆ ਹੈ ਅਤੇ ਤਪਦਾ ਹੋਏ ਮਨ ਵੀ ਸ਼ਾਂਤ ਹੋ ਗਿਆ ਹੈ। ਪਹਿਲਾਂ ਤਾਂ ਈਰਖਾ ਦੀ ਅੱਗ ਦੇ ਵਿੱਚ ਹਰ ਸਮੇਂ ਤਪਦਾ ਰਹਿੰਦਾ ਸੀ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ ਸੀ, ਵਿਕਾਰਾਂ ਦੀ ਭੱਠੀ ਵਿੱਚ ਹਰ ਸਮੇਂ ਮਨ ਭੁੱਜਦਾ ਰਹਿੰਦਾ ਸੀ, ਤਪਦਾ ਹੀ ਰਹਿੰਦਾ ਸੀਗਾ ਪਰਮਾਤਮਾ ਨੂੰ ਵਿਸਾਰਣੇ ਕਰਕੇ। ਪਰ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਸਿਮਰਨ ਦੀ ਦਾਤ ਬਖਸ਼ੀ ਹੈ। ਨਾ ਤਾਂ ਹੁਣ ਈਰਖਾ ਦੀ ਅੱਗ ਦੇ ਵਿੱਚ ਤਪ ਸੜਦਾ ਹੈ, ਨਾ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਹੈ। ਮਨ ਹੁਣ ਹਰ ਸਮੇਂ ਸ਼ਾਂਤੀ ਹੋ ਕਰਕੇ ਰਹਿੰਦਾ, ਨਾ ਕਦੇ ਕ੍ਰੋਧੀ ਹੁੰਦਾ ਹੈ। ਐਸੀ ਪਰਮਾਤਮਾ ਨੇ ਕਿਰਪਾ ਕੀਤੀ ਹੈ, ਆਤਮਿਕ ਸੁਖ ਬਖਸ਼ਿਆ ਹੈ, ਹਿਰਦੇ ਕਰਕੇ ਸ਼ਾਂਤੀ ਬਖਸ਼ੀ ਹੈ। ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਮਿਥਨ ਮੋਹਰੀਆ। ਮਿਥਨ ਮੋਹਰੀਆ ਪਾਠ ਕਰਨਾ ਹੈ ਮੰਮੇ ਅੱਖਰ ਨੂੰ ਡੈਸ਼ ਦੇ ਨਾਲ। ਮਿਥਨ ਮੋਹਰੀਆ। ਮਹਾਰਾਜ ਕਹਿੰਦੇ ਹੇ ਗੁਰਸਿੱਖੋ, ਜਿਹੜੇ ਮਿਥੇ ਹੋਏ ਪਦਾਰਥ ਹੈ ਨਾ, ਉਹਨਾਂ ਦੇ ਨਾਲ ਮੋਹ ਕਰਦਾ ਰਹਿੰਦਾ ਇਹ ਜੀਵ। ਇਹ ਬੜਾ ਵੱਡਾ ਬੰਧਨ ਹੈ ਜਿਹੜਾ ਮੋਹ ਦਾ ਹੈ। ਸਾਧ ਸੰਗਤ ਜੀ, ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਮੋਹ ਰੂਪੀ ਬੰਧਨ ਨੂੰ ਵੀ ਕਦੇ ਆਪਣੇ ਬਲ ਦੇ ਨਾਲ ਤੋੜਿਆ ਨਹੀਂ ਜਾ ਸਕਦਾ। ਗੁਰਬਾਣੀ ਵਿੱਚ ਮਹਾਰਾਜ ਜੀ ਨੇ ਅਜਿੱਤ ਸੂਰਮਾ ਕਿਹਾ ਮੋਹ ਨੂੰ, ਕਿ ਜਿਹੜਾ ਮੋਹ ਆ ਨਾ ਅਜਿੱਤ ਸੂਰਮਾ ਹੈ, ਬੜਾ ਵੱਡਾ ਸੂਰਮਾ ਬਲੀ ਹੈ। ਆਪਣੇ ਬਲ ਦੇ ਨਾਲ ਇਹਨੂੰ ਜਿੱਤਿਆ ਨਹੀਂ ਜਾ ਸਕਦਾ। ਭਾਵੇਂ ਕੋਈ ਦੇਵੀ ਸ਼ਕਤੀਆਂ ਨੇ, ਉਹ ਵੀ ਮੋਹ ਦੇ ਬੰਧਨਾਂ ਵਿੱਚ ਬੱਝੀਆਂ ਪਈਆਂ ਨੇ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮਿਥਨ ਮੋਹਰੀਆ। ਫਿਰ ਮੋਹ ਵੀ ਕਿਹਨਾਂ ਦੇ ਨਾਲ ਕਰਦਾ? ਜਿਹੜੇ ਮਿੱਥੇ ਹੋਏ ਪਦਾਰਥ ਹਨ। ਇੱਕ ਸਾਧ ਸੰਗਤ ਜੀ ਹੁੰਦਾ ਹੈ ਝੂਠ, ਦੂਜਾ ਹੁੰਦਾ ਮਿਥਿਆ। ਝੂਠ ਦੇ ਕਈ ਇੱਕ ਹੈ ਝੂਠ ਹੈ, ਮਿਥਿਆ ਕਹਿੰਦੇ ਨੇ ਨਾ ਹੋਇਆ ਵਰਗਾ ਨੂੰ ਮਿਥਿਆ ਕਿਹਾ ਜਾਂਦਾ ਹੈ। ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਇਹ ਸਾਰੇ ਮਹਾਰਾਜ ਸਾਹਿਬ ਜੀ ਨੇ ਜਿਤਨੇ ਵੀ ਪੰਕਤੀਆਂ ਵਿੱਚ ਮਿਥਿਆ ਸ਼ਬਦ ਉਚਾਰਨ ਕੀਤਾ, ਕਹਿੰਦੇ ਸਭ ਕੁਝ ਨਾ ਹੋਇਆ ਵਰਗ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਐਸੇ ਮਿਥਿਆ ਪਦਾਰਥਾਂ ਦੇ ਨਾਲ ਹਰ ਸਮੇਂ ਮਹਾਰਾਜ ਕਹਿੰਦੇ ਮੋਹਰੀਆ, ਮੋਹ ਕਰਦਾ ਰਹਿੰਦਾ ਹੈ। ਹਰ ਸਮੇਂ ਚਿੱਤ ਆਪਣੇ ਨੂੰ ਮਿੱਥੇ ਪਦਾਰਥਾਂ ਦੇ ਵਿੱਚ ਜੋੜ ਕਰਕੇ ਰੱਖਦਾ, ਇਹ ਵੀ ਬੰਧਨ ਵਿੱਚ ਬੱਝਾ ਹੈ। ਅਨਕ ਮੇਰੀਆ। ਤੇ ਜਿਹੜੇ ਅਨ ਹੋਰਾਂ ਦੇ ਪਦਾਰਥ ਹਨ, ਉਹਨਾਂ ਨੂੰ ਕਹਿੰਦਾ ਕਿ ਇਹ ਵੀ ਮੇਰੇ ਹੈ। ਭਾਵ ਪਦਾਰਥਾਂ ਦੀ ਮੇਰ ਤੇਰੇ ਵਿੱਚ ਪਿਆ ਰਹਿੰਦਾ, ਇਹ ਵੀ ਬੜਾ ਵੱਡਾ ਇੱਕ ਬੰਧਨ ਹੈ। ਇਹ ਸਾਰੇ ਬੰਧਨ ਦੱਸ ਰਹੇ ਮਹਾਰਾਜ ਕਿ ਜੀਵ ਨੂੰ ਕਿੰਨੇ ਕਿੰਨੇ ਬੰਧਨ ਪਏ ਹੋਏ ਆ। ਪਹਿਲਾਂ ਪ੍ਰਥਮ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਨਾ, ਦੂਤਨ ਸੰਗਰੀਆ, ਔਗੁਣਾਂ ਦਾ ਸੰਗ ਕਰਦਾ, ਮਾਇਆ ਰੂਪੀ ਸਪਣੀ ਨੂੰ ਧਾਰਨ ਕੀਤਾ ਹੋਇਆ। ਇਸੇ ਪ੍ਰਕਾਰ ਮਹਾਰਾਜ ਹਜੂਰ ਕਹਿੰਦੇ ਹਨ ਮਿਥਨ ਮੋਹਰੀਆ ਅਨਕੋ ਮੇਰੀਆ। ਮਿੱਥੇ ਪਦਾਰਥਾਂ ਦੇ ਨਾਲ ਹਰ ਸਮੇਂ ਚਿੱਤ ਜੋੜ ਕਰਕੇ ਰੱਖਦਾ, ਤੇ ਅਨ ਹੋਰ ਜਿਹੜੇ ਪਦਾਏ ਪਦਾਰਥ ਹਨ, ਪਰਾਇਆ ਤਨ ਹੈ, ਪਰਾਇਆ ਧਨ ਹੈ, ਉਹਨਾਂ ਨੂੰ ਆਪਣਾ ਹੀ ਬਣਾਈ ਬੈਠਾ ਹੈ। ਅਨ ਕੋ ਮੇਰੀਆ, ਹਰ ਸਮੇਂ ਕਹਿੰਦਾ ਕਿ ਮੇਰੇ ਹਨ। ਅਸਲ ਦੇ ਵਿੱਚ ਜੀਵਨ ਅੰਦਰ ਜੋ ਕੁਝ ਵੀ ਪਰਮਾਤਮਾ ਨੇ ਜੀਵ ਨੂੰ ਦਿੱਤਾ ਹੈ, ਆਪਣਾ ਇਹਦਾ ਕੁਝ ਵੀ ਨਹੀਂ ਹੈ। ਪਰਾਰਬਧ ਅਨੁਸਾਰ ਜੋ ਕੁਝ ਵੀ ਮਿਲਿਆ, ਇੱਥੋਂ ਤੱਕ ਕਿ ਆਪਣਾ ਸਰੀਰ ਵੀ ਨਹੀਂ ਹੈ ਜਿਹੜਾ ਜੀਵ ਦੇ ਨਾਲ ਨਿਭਣ ਵਾਲਾ ਹੋਵੇ। ਜੇ ਆਪਣਾ ਹੋਵੇ ਤੇ ਫਿਰ ਨਾਲ ਜਾਵੇ ਨਾ ਪਰਲੋਕ ਰਸਤੇ। ਮਹਾਰਾਜ ਕਹਿੰਦੇ ਆਪਣਾ ਕੁਝ ਵੀ ਨਹੀਂ, ਤੇ ਸਭ ਕੁਝ ਆਪਣਾ ਮੰਨੀ ਬੈਠਾ ਹੈ। ਸਭ ਕੁਝ ਆਪਣਾ ਹੀ ਮੰਨੀ ਬੈਠਾ ਹੈ, ਅਸਲ ਦੇ ਵਿੱਚ ਕੁਝ ਵੀ ਨਹੀਂ ਆਪਣਾ। ਇਸ ਕਰਕੇ ਮਹਾਰਾਜ ਕਹਿੰਦੇ ਐਸੇ ਬੰਧਨ ਦੇ ਵਿੱਚ ਬੱਝਾ ਹੋਇਆ ਹੈ। ਜਿਵੇਂ ਕਿਸੇ ਦਾ ਪਰਾਇਆ ਧਨ ਹੋਵੇ, ਜਬਰਨ ਕਹੀ ਜਾਵੇ ਕਿ ਨਹੀਂ ਮੇਰਾ ਹੈ ਮੇਰਾ ਹੈ, ਤੇ ਉਹਨੂੰ ਪਾਗਲ ਹੀ ਕਿਹਾ ਜਾਂਦਾ ਕਿ ਬੇਸਮਝਿਆ ਤੂੰ ਪਾਗਲ ਹੋ ਗਿਆ, ਇਹ ਤਾਂ ਮੇਰਾ ਧਨ ਹੈ, ਮੇਰੇ ਪਦਾਰਥ ਹਨ। ਮਹਾਰਾਜ ਕਹਿੰਦੇ ਜੀਵ ਦਾ ਆਪਣਾ ਕੁਝ ਵੀ ਨਹੀਂ ਹੈ। ਇਸ ਕਰਕੇ ਇਸ ਬੰਧਨ ਦੇ ਵਿੱਚ ਬੱਝਾ ਹੋਇਆ ਕਦੇ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ। ਤਾਂ ਹੀ ਤਾਂ ਮੈਂ ਮੇਰੀ ਕਰਦਿਆਂ ਹੋਏ ਜੀਵ ਦੀ ਜ਼ਿੰਦਗੀ ਜਿਹੜੀ ਬੀਤ ਜਾਂਦੀ ਹੈ।
ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਮੁੱਖ ਵਾਕ ਹੈ, ਹਰ ਸਮੇਂ ਇਹ ਜੀਵ ਮੇਰ ਤੇਰ ਦੇ ਵਿੱਚ ਹੀ ਲੱਗਾ ਰਹਿੰਦਾ, ਪਰਮਾਤਮਾ ਨੂੰ ਕਦੋਂ ਚੇਤੇ ਕਰੇਗਾ। ਬਾਅਦ ਵਿੱਚ ਪਛਤਾਤਾਪ ਝੂਰਦਾ ਹੋਇਆ ਹੀ ਸੰਸਾਰ ਤੋਂ ਚਲਾ ਜਾਂਦਾ ਹੈ। 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ, ਮੇਰੀ ਮੇਰੀ ਕਰਤੇ ਜਨਮ ਗਇਓ। ਮੇਰੀ ਮੇਰੀ ਕਰਦੇ ਮਹਾਰਾਜ ਕਹਿੰਦੇ ਅਮੋਲਕ ਜਨਮ ਅਜਾਈ ਚਲਾ ਗਿਆ, ਕਿਸੇ ਵੀ ਲੇਖੇ ਪਿਆ ਨਹੀਂ, ਕੋਈ ਜੀਵਨ ਦਾ ਸਫਲਤਾ ਦਾ ਕਾਰਜ ਸਵਾਰਿਆ ਹੀ ਨਹੀਂ, ਕਦੇ ਪ੍ਰਮਾਤਮਾ ਨੂੰ ਚੇਤੇ ਨਾ ਕੀਤਾ। ਕੁਝ ਜ਼ਿੰਦਗੀ ਜਿਹੜੀ ਹੈ ਸੌਂ ਕੇ ਲੰਘਾ ਲਈ ਹੈ, ਕੁਝ ਖਾ ਪੀ ਕੇ, ਕੁਝ ਗੱਲਾਂ ਬਾਤਾਂ ਕਰਕੇ, ਨਿੰਦਿਆ ਚੁਗਲੀ ਕਰ ਕਰਕੇ ਬਸ ਇਸੇ ਤਰ੍ਹਾਂ ਜ਼ਿੰਦਗੀ ਆਪਣੀ ਅਕਾਰਤ ਬਤੀਤ ਕਰ ਦਿੱਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੀਰਿਆਂ ਵਰਗੀ ਦੇਹ ਦਿੱਤੀ ਪ੍ਰਮਾਤਮਾ ਨੇ, ਕੌਡੀਆਂ ਦੇ ਭਾਗ ਵਾ ਦਿੱਤੀ ਹੈ। ਕਿਵੇਂ? ਰੈਣ ਸਵਾਈ ਸੋਏ ਕੈ। ਸਾਧ ਸੰਗਤ ਜੀ, ਜਿਹੜਾ ਪ੍ਰਮਾਤਮਾ ਨੇ ਜੀਵਨ ਅਵਸਥਾ ਰੂਪੀ ਰਹਿਣ ਦਿੱਤੀ ਹੈ ਨਾ, ਸੌ ਕਰਕੇ ਇਹਨੇ ਗਵਾ ਦਿੱਤੀ ਹੈ। ਅਵਿਦਿਆ ਦੀ ਨੀਂਦਰਾ ਵਿੱਚ ਸੁੱਤਾ ਪਿਆ, ਕਦੇ ਵੀ ਜਾਗਰਤ ਅਵਸਥਾ ਵਿੱਚ ਨਹੀਂ ਆਉਂਦਾ, ਤੇ ਪ੍ਰਤੱਖ ਵੀ ਸੁੱਤਾ ਰਹਿੰਦਾ ਹੈ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਸਾਰੀ ਰਾਤ ਸੁੱਤੇ ਰਹਿਣਾ, ਜਾਂ ਫਿਰ ਰਾਤ ਜਾਗਦੇ ਰਿਹਾ ਤੇ ਦਿਨੇ ਸੁੱਤੇ ਰਹਿਣਾ, ਇਦਾਂ ਦੀ ਹਾਲਤ ਬਣੀ ਹੋਈ ਹੈ। ਦਿਨੇ ਖਾ ਪੀ ਲਿਆ, ਬਸ ਇਹੋ ਕਹਿੰਦਾ ਜ਼ਿੰਦਗੀ ਹੈ, ਇਹੋ ਸੁਖਦਾਇਕ ਜ਼ਿੰਦਗੀ ਹੈ। ਬੇਸਮਝਤਾ ਕਰਕੇ ਇਹਨੂੰ ਜ਼ਿੰਦਗੀ ਮੰਨੀ ਬੈਠਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਿਗੁਰੂ ਜੀ ਆਖ ਰਹੇ ਹੈ, ਅਨ ਕਉ ਮੇਰੀਆ, ਹੋਰ ਦੇ ਪਦਾਰਥਾਂ ਨੂੰ, ਪਰਾਏ ਤਨ ਨੂੰ, ਧਨ ਨੂੰ ਆਪਣਾ ਹੀ ਮੰਨੀ ਬੈਠਾ ਹੈ। ਵਿੱਚ ਘੂਮਨ ਕਿਰਿਆ, ਇਸੇ ਕਰਕੇ ਤਿੰਨਾਂ ਗੁਣਾ ਰੂਪੀ ਘੁੰਮਣ ਘੇਰੀ ਦੇ ਵਿੱਚ ਹਰ ਸਮੇਂ ਫਸਿਆ ਰਹਿੰਦਾ ਹੈ। ਘੁੰਮਣ ਘੇਰੀ ਦੇ ਵਿੱਚ ਜਿਵੇਂ ਸਾਧ ਸੰਗਤ ਜੀ, ਪਾਣੀ ਦਾ ਵੇਗ ਵਗ ਰਿਹਾ ਹੋਵੇ, ਮੰਨ ਲਓ ਕਿ ਸਮੁੰਦਰ ਦਾ ਪਾਣੀ ਹੈ, ਜਿੱਥੇ ਘੁੰਮਣ ਘੇਰੀ ਪੈ ਰਹੀ ਹੋਵੇ ਨਾ, ਬੜਾ ਡੂੰਘਾਈ ਦੇ ਵਿੱਚ, ਜੇ ਕਿਤੇ ਮਨੁੱਖ ਉਹਦੇ ਵਿੱਚ ਫਸ ਜਾਵੇ, ਉਹਦੇ ਵਿੱਚ ਹੀ ਬਾਰ-ਬਾਰ ਚੱਕਰ ਲਾਈ ਜਾਂਦਾ, ਉਹਦੇ ਤੋਂ ਬਾਹਰ ਨਿਕਲਿਆ ਨਹੀਂ ਜਾਂਦਾ। ਜੇ ਬਾਹਰੋਂ ਕੋਈ ਸਹਾਰਾ ਮਿਲ ਜਾਵੇ ਤਾਂ ਫਿਰ ਤਾਂ ਭਾਵੇਂ ਨਿਕਲ ਜਾਵੇ, ਪਰ ਆਪਣੇ ਬਲ ਦੇ ਨਾਲ ਜੀਵ ਤੋਂ ਨਿਕਲਿਆ ਨਹੀਂ ਜਾਂਦਾ। ਘੁੰਮਣ ਘੇਰੀ ਦੇ ਵਿੱਚ ਹੀ ਬਾਰ-ਬਾਰ ਘੁੰਮਣੀਆਂ ਫੇਰਿਆਂ ਲਈ ਜਾਂਦਾ। ਆਖਰਕਾਰ ਦਮ ਜਦੋਂ ਮੁੱਕ ਜਾਂਦਾ ਹੈ, ਫਿਰ ਉੱਥੇ ਉਹਦੀ ਮੌਤ ਹੋ ਜਾਂਦੀ। ਮਹਾਰਾਜ ਕਹਿੰਦੇ ਤਿੰਨਾਂ ਗੁਣਾ ਰੂਪੀ ਘੁੰਮਣ ਘੇਰੀ ਵਿੱਚ ਪਿਆ ਰਹਿੰਦਾ। ਇਦਾਂ ਦੇ ਬੰਧਨ ਪਏ ਹੋਏ ਨੇ ਜੀਵਨ ਦੇ ਅੰਦਰ, ਜਿਨ੍ਹਾਂ ਤੋਂ ਆਪਣੇ ਬਲ ਦੇ ਨਾਲ ਕਦੇ ਨਿਕਲ ਹੀ ਨਹੀਂ ਸਕਦਾ। ਕਦੇ ਸਾਧ ਸੰਗਤ ਜੀ ਲੋਭੀ ਬਣ ਜਾਂਦਾ ਹੈ, ਕਦੇ ਕ੍ਰੋਧੀ ਬਣ ਜਾਂਦਾ ਹੈ, ਕਦੇ ਭਾਵੇਂ ਸਤੋਗੁਣ ਦੀ ਵਿਚਿਰਤਾ ਸ਼ਾਂਤ ਹੋ ਜਾਂਦਾ, ਪਰ ਮਾਨ ਪ੍ਰਾਪਤ ਕਰਨ ਦੇ ਵਾਸਤੇ ਹਰ ਸਮੇਂ ਇੱਛਾ ਜਾਗਰਤ ਰਹਿੰਦੀ ਹੈ। ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੀ ਜ਼ਿੰਦਗੀ ਭਰ ਪਰਿਵਰਤਿਤ ਹੋਇਆ ਰਹਿੰਦਾ ਹੈ। ਜੀਵਨ ਪਰਯੰਤ ਇਹਨਾਂ ਵਿੱਚ ਹੀ ਵਰਤਦਾ ਰਹਿੰਦਾ ਹੈ। ਵਿੱਚ ਘੁੰਮਣ ਘੇਰੀਆ, ਮਹਾਰਾਜ ਕਹਿੰਦੇ ਇਦਾਂ ਦੇ ਬੰਧਨਾਂ ਰੂਪੀ ਘੁੰਮਣ ਘੇਰੀ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜਨਮ ਬੀਤ ਗਏ ਐ, ਅਜੇ ਤੱਕ ਇਹਦੇ ਤੋਂ ਆਜ਼ਾਦ ਨਹੀਂ ਹੋ ਸਕਿਆ। ਹਰ ਸਮੇਂ ਇਹਨਾਂ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਕਦੇ ਵੀ ਮਹਾਰਾਜ ਕਹਿੰਦੇ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ। ਜਿਵੇਂ ਘੁੰਮਣ ਘੇਰੀ ਵਿੱਚੋਂ ਬਾਹਰੋਂ ਸਹਾਰਾ ਲੈ ਲਵੇ ਤਾਂ ਭਾਵੇਂ ਬਚਾਅ ਹੋ ਜਾਂਦਾ ਹੈ। ਇਸੇ ਪ੍ਰਕਾਰ ਜੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਹਾਰਾ ਲੈ ਲਵੇ, ਪਰਮੇਸ਼ਰ ਦੇ ਨਾਮ ਦਾ ਸਹਾਰਾ ਲੈ ਲਵੇ, ਪ੍ਰਮਾਤਮਾ ਨੂੰ ਆਪਣੀ ਬਿਰਤੀ ਰੂਪੀ ਬਾਹ ਫੜਾ ਦੇਵੇ ਕਿ ਪ੍ਰਮਾਤਮਾ ਕਿਰਪਾ ਕਰਕੇ ਮੈਨੂੰ ਕੱਢ ਲੈ, ਮੇਰਾ ਆਪਣਾ ਕੋਈ ਚਾਰਾ ਨਹੀਂ ਚੱਲਦਾ ਪਿਆ, ਮੇਰਾ ਆਪਣਾ ਕੋਈ ਬਲ, ਕੋਈ ਜੋਰ, ਮੇਰੀ ਕੋਈ ਸ਼ਕਤੀ ਹੈ ਹੀ ਨਹੀਂ ਕਿ ਆਪਣੇ ਬਲ ਦੇ ਨਾਲ ਮੈਂ ਤਿੰਨਾਂ ਗੁਣਾ ਰੂਪੀ ਬੰਧਨਾਂ ਰੂਪੀ ਘੁੰਮਣ ਘੇਰੀ ਤੋਂ ਪਾਰ ਹੋ ਜਾਵਾਂ। ਪ੍ਰਮਾਤਮਾ ਕਿਰਪਾ ਕਰ, ਮੇਰੇ ਤੇ ਤਰਸ ਕਰ, ਕਿਉਂਕਿ ਮਹਾਰਾਜ ਇਹ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੀ ਸਾਨੂੰ ਜਾਚ ਵੀ ਨਹੀਂ ਹੈ। ਨਾਮਾ ਕਹੈ ਹਉ ਤਰ ਭੇ ਨਾ ਜਾਣੋ, ਮੋਕਉ ਬਾਹ ਦੇਹ ਬੀਠਲਾ। ਮਹਾਰਾਜ ਕਹਿੰਦੇ ਬਾਰ-ਬਾਰ ਬੇਨਤੀਆਂ ਕਰ, ਪ੍ਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਤੋਂ ਕਿਰਪਾ ਰੂਪੀ ਬਾਹ ਦੀ ਜਾਚਨਾ ਕਰ। ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਨੂੰ ਬਲ ਬਖਸ਼ੋ, ਮਹਾਰਾਜ ਸਾਨੂੰ ਉਦਮ ਬਖਸ਼ੋ। ਤੁਹਾਡੀ ਕਿਰਪਾ ਦੇ ਨਾਲ ਹੀ ਇਹ ਬੰਧਨਾਂ ਦੀ ਤਿੰਨਾਂ ਗੁਣਾ ਰੂਪੀ ਘੁੰਮਣ ਘੇਰੀ ਤੋਂ ਅਸੀਂ ਆਜ਼ਾਦ ਹੋ ਸਕਦੇ ਹਾਂ।
ਪਰ ਮਹਾਰਾਜ ਕਹਿੰਦੇ ਵੀ ਸਮਝ ਅਗਿਆਤ ਹੋਣੇ ਕਰਕੇ ਇਹ ਜੀਵ ਇਹਨਾਂ ਬੰਧਨਾਂ ਦੀ ਘੁੰਮਣ ਘੇਰੀ ਵਿੱਚ ਹੀ ਪਿਆ ਰਹਿੰਦਾ ਹੈ। ਸਾਗਲ ਬਟਰੀਆ ਸਗਲ ਬਟਰੀਆ, ਬੱਬੇ ਨੂੰ ਡੈਸ਼ ਦੇ ਨਾਲ ਉਚਾਰਨ ਕਰਨਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜਿਤਨੇ ਵੀ ਸੰਸਾਰ ਦੇ ਜੀਵ ਹੈ ਨਾ, ਬਟਰੀਆ ਇਹ ਸਾਰੇ ਸਾਧ ਸੰਗਤ ਜੀ, ਜਿਵੇਂ ਕੋਈ ਰਾਹੀਗਰ ਹੁੰਦਾ ਨਾ ਰਸਤੇ ਤੇ ਚੱਲਣ ਵਾਲਾ, ਉਹਨੂੰ ਰਾਹੀਗਰ ਕਿਹਾ ਜਾਂਦਾ ਹੈ ਕਿ ਰਾਹੀ ਰਸਤੇ ਤੇ ਤੁਰਿਆ ਜਾ ਰਿਹਾ ਹੈ। ਮਹਾਰਾਜ ਜੀ ਦਾ ਬਚਨ ਵੀ ਅਸੀਂ ਪੜ੍ਹਦੇ ਹਾਂ, ਬਟਾਉ ਸਿਓ ਜੋ ਲਾਵੈ ਨੇਹ, ਤਾ ਕੋ ਹਾਥ ਨਾ ਆਵੈ ਕੇਹ। ਬਟਾਉ ਰਾਹੀ ਨੂੰ ਕਿਹਾ ਜਾਂਦਾ ਜਿਹੜਾ ਰਸਤੇ ਤੇ ਚੱਲਦਾ ਪਿਆ। ਕਹਿੰਦੇ ਜਿਹੜਾ ਰਾਹੀਗਾਰ ਦੇ ਨਾਲ, ਰਸਤੇ ਤੇ ਚੱਲਣ ਵਾਲੇ ਮਨੁੱਖ ਦੇ ਨਾਲ ਪਿਆਰ ਲਾ ਲਵੇ, ਬਾਅਦ ਵਿੱਚ ਪਛਤਾਉਣਾ ਹੀ ਪਵੇਗਾ ਨਾ, ਕਿਉਂਕਿ ਉਹਨੇ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ। ਕਿੰਨਾ ਕੁ ਸਮਾਂ ਤੁਹਾਡੇ ਕੋਲ ਠਹਿਰੇਗਾ, ਕਿੰਨਾ ਕੁ ਸਮਾਂ ਆਪਣੇ ਕੋਲ ਉਸ ਨੂੰ ਠਹਿਰਾ ਕਰਕੇ ਰੱਖੋਗੇ। ਉਹਨੂੰ ਫਿਕਰ ਆਪਣੀ ਮੰਜ਼ਿਲ ਤੇ ਪਹੁੰਚਣ ਦਾ, ਉਹਨੇ ਤੁਰੇ ਜਾਣਾ ਹੈ। ਇਸੇ ਪ੍ਰਕਾਰ ਬਟਰੀਆ, ਇਹ ਸਾਧ ਸੰਗਤ ਜੀ ਬੀਕਾਨੇਰ ਇਲਾਕੇ ਦੀ ਬੋਲੀ ਹੈ, ਉਧਰ ਬਟਰੀਆ ਕਿਹਾ ਜਾਂਦਾ ਜਿਹੜਾ ਰਾਹੀਗਾਰ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਖ ਰਹੇ ਨੇ, ਸਗਲ ਬਟਰੀਆ ਐ ਗੁਰਸਿੱਖੋ, ਸਾਰੇ ਸੰਸਾਰ ਭਰ ਦੇ ਜੀਵ ਜੰਤੂ ਬਟਰੀਆ ਇੱਕ ਰਾਹੀਗਾਰ ਦੀ ਤਰ੍ਹਾਂ ਹਨ। ਸੰਸਾਰ ਰੂਪੀ ਰਸਤੇ ਤੇ ਚੱਲਦੇ ਪਏ ਐ। ਕਿਸੇ ਨੇ ਥੋੜਾ ਰਸਤਾ ਤੈਅ ਕੀਤਾ, ਕਿਸੇ ਨੇ ਜ਼ਿਆਦਾ ਰਸਤਾ ਤੈਅ ਕੀਤਾ, ਤੇ ਕੋਈ ਸੰਸਾਰ ਦੇ ਅੰਦਰ ਹੀ ਆਪਣੇ ਚਿੱਤ ਨੂੰ ਲਾਗ ਕਰਕੇ ਬੈਠਾ ਹੋਇਆ। ਮਹਾਰਾਜ ਕਹਿੰਦੇ ਸਾਰੇ ਸੰਸਾਰ ਦੇ ਜੀਵ ਰਾਹੀਗਾਰ ਦੀ ਤਰ੍ਹਾਂ ਹਨ। ਬਿਰਖ ਇਕ ਤਰੀਆ, ਬਿਰਖ ਇਕੱਤਰੀਆ, ਤੇ ਸੰਸਾਰ ਰੂਪੀ ਬਿਰਖ ਇੱਕ ਰੁਖੜਾ ਹੈ। ਸਾਰਿਆਂ ਦੀ ਇਕੱਤਰਤਾ ਇੱਥੇ ਹੈ, ਇੱਕ ਰੁੱਖ ਦੇ ਹੇਠਾਂ, ਜਾਂ ਕਹਿ ਲਈਏ ਕਿ ਸੰਸਾਰ ਰੂਪੀ ਰੁੱਖ ਦੇ ਉੱਪਰ ਹੀ ਸਾਰਿਆਂ ਦਾ ਜਨਮ ਹੋਇਆ ਹੈ। ਜਿਤਨੇ ਵੀ ਸੰਸਾਰ ਭਰ ਦੇ ਜੀਵ ਰੂਪੀ ਪੰਛੀ ਹੈ, ਜਿਵੇਂ ਪੰਛੀ ਇੱਕ ਥਾਂ ਤੇ ਆ ਕਰਕੇ ਬੈਠ ਜਾਂਦੇ ਨੇ, ਇਵੇਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਸੰਸਾਰ ਰੂਪੀ ਬਿਰਖ ਹੈ। ਸਾਰੇ ਸੰਸਾਰ ਭਰ ਦੇ ਜੀਵ ਜੰਤੂਆਂ ਦਾ ਇੱਥੇ ਹੀ ਜਨਮ ਹੋਇਆ ਹੈ। ਜਿਤਨੇ ਵੀ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਜੀਵ ਹਨ, ਬਹੁ ਬੰਧ ਹੈ ਪਰਿਆ। ਮਹਾਰਾਜ ਕਹਿੰਦੇ ਹਨ ਬਹੁਤੇ ਬੰਧਨਾਂ ਦੇ ਵਿੱਚ ਜੀਵ ਪਏ ਹੋਏ ਹੈ। ਬਹੁ ਬੰਧ ਹੈ ਪਰਿਆ, ਬਹੁਤੇ ਬੰਧਨਾਂ ਦੇ ਵਿੱਚ ਆਪਣੇ ਚਿੱਤ ਨੂੰ ਇਹਨਾਂ ਜੀਵਾਂ ਨੇ ਪਾਇਆ ਹੋਇਆ ਹੈ। ਬੰਧਨਾਂ ਤੋਂ ਆਜ਼ਾਦ ਹੋਣ ਵਾਸਤੇ ਕਦੇ ਵੀ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, ਅਤੇ ਬੰਧਨਾਂ ਦੇ ਵਿੱਚ ਹਰ ਸਮੇਂ ਬੱਝਣ ਦੇ ਵਾਸਤੇ ਹਰ ਸਮੇਂ ਯਤਨਸ਼ੀਲ ਰਹਿੰਦੇ ਆ। ਬਹੁ ਬੰਧ ਹੈ ਪਰਿਆ, ਬਹੁਤ ਵੱਡੇ ਵੱਡੇ ਬੰਧਨਾਂ ਦੇ ਵਿੱਚ ਪਏ ਹੋਏ ਹਨ। ਤੇਰਾ ਸਾਧ ਸਫਰੀਆ, ਤੇ ਮਹਾਰਾਜ ਆਪ ਕਿਰਪਾ ਕਰੋ, ਹੇ ਗਰੀਬ ਨਵਾਜ ਸਤਿਗੁਰੂ ਜੀ ਸਾਨੂੰ ਜੁਗਤ ਦੱਸੋ ਇਹਨਾਂ ਬੰਧਨਾਂ ਤੋਂ ਆਜ਼ਾਦ ਹੋਣ ਦੇ ਲਈ। ਬੇਨਤੀ ਕੀਤੀ ਸੀ ਪਹਿਲਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ, ਮਹਾਰਾਜ ਬੰਧਨ ਕਿੱਦਾਂ ਦੇ ਪਏ ਹੋਏ ਐ, ਫਿਰ ਉਹਨਾਂ ਬੰਧਨਾਂ ਤੋਂ ਆਜ਼ਾਦ ਕਿਵੇਂ ਹੋਇਆ ਜਾ ਸਕਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਜੁਗਤ ਦੱਸ ਰਹੇ ਐ। ਫਿਰ ਸਾਧ ਸਫਰੀਆ ਕਹਿੰਦੇ ਹਨ ਕਿ ਜਿਤਨੇ ਵੀ ਸੰਸਾਰ ਭਰ ਦੇ ਜੀਵੇ ਆ ਨਾ, ਉਹਨਾਂ ਦੇ ਨਾਲੋਂ ਜਿਹੜਾ ਸਾਧੂ ਦਾ ਜੀਵਨ ਹੈ ਸਭ ਤੋਂ ਨਿਰਾਲਾ ਹੈ, ਵੱਖਰਾ ਹੈ। ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦਾ ਜੀਵਨ ਸੰਸਾਰ ਦੇ ਜੀਵਨ ਦੇ ਨਾਲੋਂ ਬਹੁਤ ਨਿਵੇਕਲਾ ਹੈ। ਉਹ ਅਕਾਲ ਪੁਰਖ ਪ੍ਰਮਾਤਮਾ ਨੂੰ ਕਦੇ ਵਿਸਾਰਦੇ ਨਹੀਂ ਹਨ, ਨਾ ਕਦੇ ਪ੍ਰਮਾਤਮਾ ਦੇ ਕੀਤੇ ਹੋਏ ਤੇ ਸ਼ਿਕਵਾ ਕਰਦੇ ਐ। ਰੱਬ ਦੀ ਰਜ਼ਾ ਵਿੱਚ ਜੀਵਨ ਪਰ ਰਾਜੀ ਰਹਿੰਦੇ ਹਨ। ਕਦੇ ਵੀ ਪ੍ਰਮਾਤਮਾ ਦੇ ਕੀਤੇ ਹੋਏ ਤੇ ਸ਼ੱਕ ਨਹੀਂ, ਕੋਈ ਗਿਲਾ ਨਹੀਂ। ਐਸਾ ਉਹਨਾਂ ਸਾਧੂਆਂ ਦਾ ਜੀਵਨ ਹੈ। ਮਹਾਰਾਜ ਕਹਿੰਦੇ ਫਿਰ ਸਾਧ ਸਫਰੀਆ, ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹਨ, ਜਾਂ ਸਾਧ ਸੰਗਤ ਹੈ ਜਿਹੜੀ ਸਦਾ ਮਹਾਰਾਜ ਕਹਿੰਦੇ ਥਿਰ ਟਿਕੀ ਰਹਿਣ ਵਾਲੀ ਹੈ। ਅਕਾਲ ਪੁਰਖ ਪ੍ਰਮਾਤਮਾ ਦੀ ਜਿੱਥੇ ਕਲਾ ਵਰਤਦੀ ਹੈ, ਜਿੱਥੇ ਪਰਮੇਸ਼ਰ ਸਦਾ ਹੀ ਆਪ ਨਿਵਾਸ ਕਰਕੇ ਰੱਖਦਾ ਹੈ, ਫਿਰ ਸਾਧ ਸਫਰੀਆ। ਤੇ ਸਫਰੀ ਨਾਮ ਮੱਛੀ ਦਾ ਵੀ ਹੈ। ਸਾਧ ਸੰਗਤ ਜੀ ਐਸੇ ਸਾਧੂ ਜਨ ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਥਿਰ ਪ੍ਰਮਾਤਮਾ ਦੇ ਨਾਮ ਨੂੰ ਟਿਕਾਇਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੱਛੀ ਦੀ ਤਰ੍ਹਾਂ ਉਹਨਾਂ ਦਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪਿਆਰ ਲੱਗਾ। ਮੱਛੀ ਪਾਣੀ ਤੋਂ ਬਾਹਰ ਕੱਢੀਏ ਤੇ ਤੜਪ ਤੜਪ ਕਰਕੇ ਮਰਦੀ ਹੈ। ਇਵੇਂ ਸਾਧੂ ਜਨਾਂ ਦਾ ਪਿਆਰ ਪਰਮੇਸ਼ਰ ਦੇ ਨਾਮ ਦੇ ਨਾਲ ਹੈ।
ਹਰ ਸਮੇਂ ਪ੍ਰੇਮ ਰੂਪੀ ਜਲ ਦੇ ਵਿੱਚ ਭਿੱਜੇ ਰਹਿੰਦੇ ਹਨ। ਜਹ ਕੀਰਤਨ ਹਰੀਆ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਹਰ ਸਮੇਂ ਕੀਰਤਨ ਕੀਤਾ ਜਾਂਦਾ ਹੈ, ਹਰ ਸਮੇਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਉਚਾਰਨ ਕੀਤਾ ਜਾਂਦਾ ਹੈ। ਕਿਉਂਕਿ ਕਈ ਵਾਰ ਜਿੱਥੇ ਬਹੁਤੀ ਗਿਣਤੀ ਹੋਵੇ ਨਾ ਲੋਕਾਂ ਦੀ, ਭਾਵੇਂ ਕੋਈ ਰੈਲੀ ਨਿਕਲ ਰਹੀ ਹੋਵੇ, ਉਹਨੂੰ ਵੀ ਆਪਾਂ ਕਹਿੰਦੇ ਜੀ ਬੜੀ ਸੰਗਤ ਦਾ ਇਕੱਠ ਸੀਗਾ, ਬੜਾ ਵੱਡਾ ਇਕੱਠ ਸੀ ਸੰਗਤ ਦਾ। ਪਰ ਸਤਿਗੁਰੂ ਜੀ ਨੇ ਪੁੱਛੀ, ਮਹਾਰਾਜ ਸੰਗਤ ਕਿਸ ਨੂੰ ਕਿਹਾ ਜਾਂਦਾ ਹੈ? ਹਜੂਰ ਗੁਰਬਾਣੀ ਵਿੱਚ ਬਚਨ ਉਚਾਰਨ ਕਰਦੇ ਐ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੈ ਏਕੋ ਨਾਮ ਵਖਾਣੀ ਹੈ। ਜਿੱਥੇ ਕੇਵਲ ਇੱਕ ਪ੍ਰਮਾਤਮਾ ਦੇ ਨਾਮ ਦੀ ਗੱਲ ਹੁੰਦੀ ਹੈ, ਕੇਵਲ ਪ੍ਰਮਾਤਮਾ ਦੀ ਸਿਫਤ ਹੋਵੇ, ਉਹਨੂੰ ਸਤ ਸੰਗਤ ਕਿਹਾ ਜਾਂਦਾ ਹੈ। ਤੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਥਿਰ ਸਾਧ ਸਫਰੀਆ ਹੈ ਜੀਵਾ, ਸੰਸਾਰ ਰੂਪੀ ਇਹ ਰਸਤੇ ਤੇ ਸਫ਼ਰ ਕਰਦੇ ਹੋ ਪ੍ਰਾਣ ਧਾਰੀ ਜੀਵ। ਫਿਰ ਸਾਧ ਸੰਗਤ ਦੇ ਵਿੱਚ ਮਹਾਰਾਜ ਕਹਿੰਦੇ ਥਿਰ ਟਿਕਣਾ ਕਰ, ਜੁੜਨਾ ਕਰ। ਜੈ ਕੀਰਤਨ ਹਰੀਆ, ਜਿੱਥੇ ਪ੍ਰਮਾਤਮਾ ਦਾ ਕੀਰਤਨ ਕੀਤਾ ਜਾਂਦਾ ਹੈ, ਜਿੱਥੇ ਵਾਹਿਗੁਰੂ ਜੀ ਦਾ ਜਸ ਗਾਇਆ ਜਾਂਦਾ ਹੈ, ਉਹ ਸਾਧ ਸੰਗਤ ਦੇ ਵਿੱਚ ਆਪਣੇ ਚਿੱਤ ਨੂੰ ਜੋੜਿਆ ਕਰ। ਨਾਨਕ ਸਰਨਰੀਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਬਦ ਦੀ ਸਮਾਪਤੀ ਕਰਦੇ ਹੋਏ ਉਚਾਰਨ ਕਰ ਰਹੇ ਨੇ, ਹੇ ਅਕਾਲ ਪੁਰਖ ਪ੍ਰਮਾਤਮਾ, ਆਪ ਜੀ ਦੀ ਸਰਨਰੀਆ ਸ਼ਰਨ ਦੇ ਵਿੱਚ ਮਹਾਰਾਜ ਅਸੀਂ ਆਏ ਹਾਂ। ਹੇ ਗਰੀਬ ਨਵਾਜ, ਆਪ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖ ਲਓ। ਮਨ ਬਾਣੀ ਸਰੀਰ ਕਰਕੇ ਮਹਾਰਾਜ ਜੀ ਆਪ ਜੀ ਦੀ ਸ਼ਰਨ ਦੇ ਵਿੱਚ ਆਏ ਹਾਂ। ਨਾਨਕ ਸਰਨਰੀਆ ਅਥਵਾ ਹੇ ਜੀਵਾ, ਆਪਣੇ ਆਪ ਨੂੰ ਸਾਧ ਸੰਗਤ ਦੀ ਸ਼ਰਨ ਦੇ ਵਿੱਚ ਪਾਉਣਾ ਕਰ। ਸਤ ਸੰਗਤ ਵਿੱਚ ਆ ਕੇ ਪ੍ਰਮਾਤਮਾ ਦਾ ਜਸ ਗਾ, ਜਾਂ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਿਆ ਕਰ, ਫਿਰ ਬੰਧਨਾਂ ਤੋਂ ਆਜ਼ਾਦ ਹੋ ਜਾਵੇਂਗਾ। ਹੋਰ ਕੋਈ ਦੁਨੀਆ ਦਾ ਸਾਧਨ ਐਸਾ ਨਹੀਂ ਹੈ, ਐਨੀ ਕਿਸੇ ਵੀ ਸਾਧਨ ਵਿੱਚ ਸ਼ਕਤੀ ਨਹੀਂ ਹੈ ਕਿ ਮਾਇਆ ਦੇ ਪ੍ਰਬਲ ਬੰਧਨਾਂ ਨੂੰ ਕੱਟ ਕਰਕੇ ਤੈਨੂੰ ਆਜ਼ਾਦ ਕਰਾ ਸਕੇ। ਕੇਵਲ ਪ੍ਰਮਾਤਮਾ ਦਾ ਨਾਮ ਤੇ ਗੁਰੂ ਕੀ ਸੰਗਤ ਹੈ। ਇਹ ਸ਼ਬਦ ਰਾਹੀ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦੁੱਤੀ ਸਰੂਪ ਹੈ ਓੰਕਾਰ, ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਪਰਮੇਸ਼ਰ ਮਿਲਦਾ ਹੈ। ਰਾਗ ਬਿਹਾਗੜਾ ਮਹੱਲਾ ਨਾਵਾ। ਬਿਹਾਗੜੇ ਰਾਗ ਅੰਦਰ ਹੁਣ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਪਦੇਸ਼ ਦਿੰਦੇ ਹਨ। ਪਹਿਲਾ ਸ਼ਬਦ 5ਵੇਂ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਦੂਸਰਾ ਸ਼ਬਦ ਬਿਹਾਗੜੇ ਰਾਗ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਚਾਰਨ ਕਰਕੇ ਸਮਝਾ ਰਹੇ ਹੈ। ਕਾਂਸ਼ੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਦੇ ਬੇਨਤੀ ਕਰਨ ਤੇ ਮਹਾਰਾਜ ਪ੍ਰਮਾਤਮਾ ਦੀ ਗਤੀ ਕੈਸੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਗਤ ਕਿਹੋ ਜਿਹੀ ਹੈ, ਆਪ ਕਿਰਪਾ ਕਰਕੇ ਮਹਾਰਾਜ ਉਪਦੇਸ਼ ਬਖਸ਼ੋ। ਤੇ ਸਤਿਗੁਰਾਂ ਨੇ ਸਮਝਾਇਆ, ਭਾਈ ਉਸ ਪ੍ਰਮਾਤਮਾ ਦੀ ਗਤੀ ਕੋਈ ਜਾਣ ਨਹੀਂ ਸਕਦਾ। ਅਕਾਲ ਪੁਰਖ ਵਾਹਿਗੁਰੂ ਜੀ ਦੀ ਮਰਜ਼ਾਦਾ ਕੌਣ ਜਾਣ ਸਕਦਾ ਹੈ? ਕਿਸੇ ਵਿੱਚ ਐਨੀ ਸਮਰੱਥਾ ਨਹੀਂ ਹੈ। ਹਜੂਰ ਦਾ ਮੁਖ ਵਾਕ ਵੀ ਪੜ੍ਹਦੇ ਹਾਂ, ਕਰਤੇ ਕੀ ਮਿਤ ਕਰਤਾ ਜਾਣੈ, ਕਿਆ ਜਾਣੈ ਗੁਰਸੂਰਾ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਜਾਂ ਫਿਰ ਸਤਿਗੁਰੂ ਜੀ ਸੂਰਮੇ ਹਨ, ਪਰਮਾਤਮਾ ਦੀ ਗਤੀ ਨੂੰ ਮਰਜ਼ਾਦਾ ਨੂੰ ਜਾਣਨ ਵਾਲੇ। ਹੋਰ ਕਿਸੇ ਜੀਵ ਵਿੱਚ ਐਨੀ ਸਮਰੱਥਾ ਨਹੀਂ ਹੈ। ਮਹਾਰਾਜ ਸਿੱਖਾਂ ਦੇ ਬੇਨਤੀ ਕਰਨ ਤੇ ਉਚਾਰਦੇ ਹਨ, ਹਰ ਕੀ ਗਤ ਨਹਿ ਕੋ ਜਾਣੈ। ਐ ਗੁਰਸਿੱਖੋ, ਪ੍ਰਮਾਤਮਾ ਦੀ ਗਤ ਨੂੰ ਕੋਈ ਜਾਣ ਨਹੀਂ ਸਕਿਆ ਸੀ, ਨਾ ਜਾਣ ਸਕਦਾ, ਨਾ ਆਉਣ ਵਾਲੀ ਸਮੇਂ ਵਿੱਚ ਕੋਈ ਜਾਣ ਸਕੇਗਾ। ਜੋਗੀ ਜਤੀ ਤਪੀ ਪਚਹਾਰੇ। ਮਹਾਰਾਜ ਜੀ ਯੋਗਾ ਅਭਿਆਸ ਕਰਨ ਵਾਲੇ ਯੋਗੀਆਂ ਦੀ ਉਮਰਾਂ ਬੜੀਆਂ ਲੰਬੀਆਂ ਹੁੰਦੀਆਂ ਨੇ, ਉਹਨਾਂ ਨੇ ਜਾਣ ਲਿਆ ਹੋਵੇਗਾ। ਮਹਾਰਾਜ ਜਪ ਤਪ ਕਰਨ ਵਾਲਿਆਂ ਨੇ ਜਾਣ ਲਿਆ ਹੋਵੇਗਾ। ਰਿਖੀਆਂ ਮੁਨੀਆਂ ਨੇ ਕਿਸੇ ਨੇ ਤਾਂ ਜਾਣਿਆ ਹੋਵੇਗਾ ਹੀ। ਕਿੰਨੇ ਕਿੰਨੇ ਮਹਾਨ ਤਪਸਵੀ ਸੰਸਾਰ ਭਰ ਦੇ ਵਿੱਚ ਹੋਏ ਨੇ, ਕਿੰਨੇ ਕਿੰਨੇ ਯੋਗਾ ਅਭਿਆਸੀ ਯੋਗ ਕਮਾਉਣ ਵਾਲੇ ਹੋਏ ਨੇ, ਕਿਸੇ ਨੇ ਤਾਂ ਮਹਾਰਾਜ ਜੀ ਜਾਣਿਆ ਹੋਵੇਗਾ ਹੀ। ਪਰ ਹਜ਼ੂਰ ਕਹਿੰਦੇ ਹਨ, ਜੋਗੀ ਜਤੀ ਤਪੀ ਪਚ ਹਾਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ, ਜੋਗੀ ਵੀ ਤਪਸਵੀ ਵੀ
ਔਰ ਜਿਹੜੇ ਹੋਰ ਜਤ ਦੇ ਰੱਖਣ ਵਾਲੇ, ਜਤ ਸਦ ਵਿੱਚ ਪਰਪੱਕਤਾ ਰੱਖਣ ਵਾਲੇ ਸਨ, 6 ਜਤੀ ਮੰਨੇ ਗਏ। ਮਹਾਰਾਜ ਕਹਿੰਦੇ ਭਾਵੇਂ ਜਤੀ ਹੈ, ਭਾਵੇਂ ਜੋਗੀ ਹਨ, ਭਾਵੇਂ ਤਪ ਕਰਨ ਵਾਲੇ ਤਪਸਵੀ ਹੈ, ਪੰਜ ਹਾਰੇ ਸਾਰੇ ਉਹ ਖੱਜਲ ਖਵਾਰ ਹੋ ਕਰਕੇ ਹਾਰ ਗਏ ਹੈ। ਉਹਨਾਂ ਨੇ ਬਹੁਤੇ ਯਤਨ ਕੀਤੇ ਸਨ ਕਿ ਪ੍ਰਮਾਤਮਾ ਦੀ ਗਤੀ ਨੂੰ ਅਸੀਂ ਜਾਣ ਲਵਾਂਗੇ, ਅਸੀਂ ਪ੍ਰਮਾਤਮਾ ਦੀ ਮਿੱਤ ਨੂੰ ਜਾਣ ਸਕਾਂਗੇ, ਪਰ ਹਜ਼ੂਰ ਕਹਿੰਦੇ ਸਾਰੇ ਪਚ ਗਏ, ਸਭ ਨੇ ਖੱਜਲ ਖਵਾਰ ਹੀ ਹੋਣਾ ਕੀਤਾ। ਆਖਰਕਾਰ ਅੰਤ ਸਮੇਂ ਉਹਨਾਂ ਨੂੰ ਪਛਤਾਉਣਾ ਹੀ ਪਿਆ ਹੈ। ਅਰ ਬਹੁ ਲੋਗ ਸਿਆਣੇ, ਔਰ ਅਤੇ ਹੋਰ ਵੀ ਬਹੁਤੇ ਸਿਆਣਪਾਂ ਵਾਲੇ ਲੋਕ, ਬੜੀ ਬੜੀ ਸਿਆਣੀਆਂ ਉਮਰਾਂ ਵਾਲੇ ਵੀ ਲੋਕ, ਉਹ ਵੀ ਮਹਾਰਾਜ ਕਹਿੰਦੇ ਥੱਕ ਹਾਰ ਗਏ, ਪਰ ਹਰ ਕੀ ਗਤ ਨਹਿ ਕੋ ਜਾਣੈ। ਵਾਹਿਗੁਰੂ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਿਆ, ਪ੍ਰਮਾਤਮਾ ਦੀ ਮਿੱਤ ਨੂੰ ਕੋਈ ਨਹੀਂ ਜਾਣ ਸਕਿਆ। ਜੋਗੀ ਇਸੇ ਪ੍ਰਕਾਰ ਸਿਆਣਪਾਂ ਵਾਲੇ, ਚਤੁਰਾਈਆਂ ਵਾਲੇ, ਪਤਾ ਨਹੀਂ ਕਿੰਨੇ ਕੁ ਸੰਸਾਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਸੁਭਾਵਾਂ ਦੇ ਜੀਵ ਹਨ। ਥੋੜੀਆਂ ਸ਼ਕਤੀਆਂ ਵਾਲੇ, ਬਹੁਤੀਆਂ ਸ਼ਕਤੀਆਂ ਵਾਲੇ, ਬੜੇ ਬੜੇ ਸੰਸਾਰ ਦੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਾਲੇ, ਟੂਣੇ ਟਾਮਣ ਕਰਨ ਵਾਲੇ, ਪਰ ਪ੍ਰਮਾਤਮਾ ਦੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ। ਐਸਾ ਮਹਾਰਾਜ ਕਹਿੰਦੇ ਬੇਅੰਤਾ ਵਾਹਿਗੁਰੂ ਦਾ ਸਰੂਪ ਹੈ। ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਛਿਨ ਮਹਿਰਾਉ ਰੰਕ ਕਉ ਕਰਈ। ਤੇ ਸਿੱਖ ਬੜੇ ਵਿਸਮਾਦ ਹੋ ਕਰਕੇ ਪੁੱਛਦੇ ਨੇ, ਮਹਾਰਾਜ ਕਿਉਂ ਨਹੀਂ ਪ੍ਰਮਾਤਮਾ ਦੀ ਗਤੀ ਨੂੰ ਜਾਣਿਆ ਜਾ ਸਕਦਾ? ਤੇ ਸਤਿਗੁਰੂ ਜੀ ਕਹਿੰਦੇ, ਗੁਰਸਿੱਖੋ ਕਿਵੇਂ ਕੋਈ ਜਾਣੇਗਾ? ਜਦੋਂ ਪ੍ਰਮਾਤਮਾ ਚਾਹੇ ਤਾਂ ਛਿਨ ਮਾਤਰ ਸਮੇਂ ਵਿੱਚ ਛਿਨ ਮਹਿਰਾਉ ਰੰਕ ਕਉ ਕਰਈ। ਰੰਕ ਕਹਿੰਦੇ ਨੇ ਕੰਗਾਲ ਨੂੰ, ਰਾਉ ਕਹਿੰਦੇ ਰਾਜੇ ਨੂੰ। ਪ੍ਰਮਾਤਮਾ ਚਾਹੇ ਤਾਂ ਕੰਗਾਲ ਨੂੰ ਛਿਨ ਮਾਤਰ ਸਮੇਂ ਵਿੱਚ ਰਾਜਾ ਬਣਾ ਦੇਵੇ। ਇਹ ਪ੍ਰਮਾਤਮਾ ਦੀ ਗਤੀ ਹੈ, ਹੈਰਾਨੀਜਨਕ ਲੀਲਾ ਹੈ ਪਰਮੇਸ਼ਰ ਦੀ। ਛਿਨ ਮਹਿਰਾਉ ਰੰਕ ਕਉ ਕਰਈ। ਪ੍ਰਮਾਤਮਾ ਚਾਹੇ ਤਾਂ ਕੰਗਾਲਾਂ ਨੂੰ ਛਿਨ ਮਾਤਰ ਸਮੇਂ ਵਿੱਚ ਰਾਜ ਭਾਗ ਬਖਸ਼ਿਸ਼ ਕਰ ਦੇਵੇ। ਰਾਉ ਰੰਕ ਕਰ ਡਾਰੇ। ਤੇ ਜੇ ਪ੍ਰਮਾਤਮਾ ਨੂੰ ਨਹੀਂ ਪਾਉਂਦਾ ਜੀਵ ਦੇ ਕੋਲ ਰਾਜ ਭਾਗ ਰਹਿਣਾ, ਮਹਾਰਾਜ ਕਹਿੰਦੇ ਫਿਰ ਐ ਗੁਰਸਿੱਖੋ, ਰਾਜਿਆਂ ਨੂੰ ਕੰਗਾਲ ਵੀ ਛਿਨ ਮਾਤਰ ਸਮੇਂ ਵਿੱਚ ਬਣਾ ਕੇ ਰੱਖ ਦਿੰਦਾ। ਉਹ ਡੂਨੇ ਫੜ ਕੇ ਹੱਥਾਂ ਵਿੱਚ ਮੰਗਦੇ ਐ, ਦਰ ਦਰ ਤੇ ਠੋਕਰਾਂ ਖਾਂਦੇ, ਮੰਗਤੇ ਬਣਾ ਦਿੰਦਾ ਉਹਨਾਂ ਨੂੰ ਪ੍ਰਮਾਤਮਾ। ਜੇ ਪਰਮੇਸ਼ਰ ਨੂੰ ਰਾਜ ਭਾਗ ਇਹਨਾਂ ਕੋਲ ਨਹੀਂ ਪਾਉਂਦਾ ਤਾਂ ਇਸ ਕਰਕੇ ਵਾਹਿਗੁਰੂ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਐਸੀ ਪ੍ਰਮਾਤਮਾ ਦੀ ਲੀਲਾ ਹੈ। ਔਰ ਇਸੇ ਪ੍ਰਕਾਰ ਖਿਨ ਮਹਿਰਾਓ ਰੰਕ ਕਉ ਕਰਈ, ਰਾਉ ਰੰਕ ਕਰ ਡਾਰੇ। ਸਾਧ ਸੰਗਤ ਜੀ, ਰੰਕ ਨਾਮ ਕੰਗਾਲ ਦਾ, ਜਿਨ੍ਹਾਂ ਨੇ ਹਿਰਦੇ ਅੰਦਰ ਗਰੀਬੀ ਧਾਰਨ ਕੀਤੀ ਹੈ ਨਾ, ਨਿਮਰਤਾ ਦਾ ਵਾਚਕ ਹੈ। ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੇ ਛਿਨ ਮਾਤਰ ਸਮੇਂ ਵਿੱਚ ਰਾਓ ਉਹਨਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦਾ ਪ੍ਰਕਾਸ਼ ਸਰੂਪ ਪ੍ਰਗਟ ਕਰ ਦਿੱਤਾ ਹੈ। ਪ੍ਰਮਾਤਮਾ ਨੇ ਜੇ ਚਾਹਿਆ ਤਾਂ ਇਹ ਵਾਹਿਗੁਰੂ ਦੀ ਲੀਲਾ ਹੈ, ਨਹੀਂ ਤਾਂ ਪਤਾ ਨਹੀਂ ਕਿੰਨਾ ਕੁ ਸਮਾਂ ਲੱਗ ਜਾਂਦਾ ਹੈ, ਪਤਾ ਨਹੀਂ ਕਿੰਨੇ ਕੁ ਜਨਮ ਬੀਤ ਗਏ ਹੈ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਭਰਮਦਿਆਂ ਹੋਇਆ, ਪਰ ਵਾਹਿਗੁਰੂ ਦਾ ਸਰੂਪ ਅਜੇ ਤੱਕ ਸਾਖਸ਼ਾਤ ਰੂਪ ਨਹੀਂ ਕਰ ਸਕੇ, ਪ੍ਰਗਟ ਕਰਕੇ ਵਾਹਿਗੁਰੂ ਦੇ ਸਰੂਪ ਦੇ ਅਜੇ ਤੱਕ ਦੀਦਾਰ ਨਹੀਂ ਹੋ ਸਕੇ। ਪਰ ਪ੍ਰਮਾਤਮਾ ਦੀ ਲੀਲਾ ਹੈ, ਛਿਨ ਮਹਿਰਾਓ ਰੰਕ ਕਉ ਕਰਈ। ਪ੍ਰਮਾਤਮਾ ਚਾਹੇ ਤਾਂ ਨਿਮਰਤਾਵਾਨ ਹਿਰਦੇ ਦੀ ਗਰੀਬੀ ਵਾਲਿਆਂ ਨੂੰ ਛਿਨ ਮਾਤਰ ਸਮੇਂ ਵਿੱਚ ਪ੍ਰਗਟ ਕਰਕੇ ਦਰਸ਼ਨ ਕਰਵਾ ਦੇਵੇ। ਇਹ ਪ੍ਰਮਾਤਮਾ ਦੀ ਲੀਲਾ ਹੈ। ਜਿਸ ਜੀਵ ਤੇ ਟੁੱਟ ਜਾਵੇ ਪ੍ਰਮਾਤਮਾ ਬਖਸ਼ਿਸ਼ ਕਰ ਦੇਵੇ, ਛਿਨ ਮਾਤਰ ਸਮੇਂ ਵਿੱਚ ਤਤਕਾਲ ਉਸੇ ਸਮੇਂ ਦੀ ਦਾਰ ਬਖਸ਼ਿਸ਼ ਕਰਕੇ ਨਿਹਾਲ ਕਰ ਦਿੰਦਾ ਹੈ। ਔਰ ਰਾਉ ਰੰਕ ਕਰ ਡਾਰੇ। ਤੇ ਸਾਧ ਸੰਗਤ ਜੀ, ਰਾਉ ਨਾਮ ਵੱਡੇ ਦਾ ਹੈ, ਜਿਹਦੇ ਮਨ ਵਿੱਚ ਵਡੱਪਣ ਹੈ, ਹੰਕਾਰ ਹੈ। ਚਾਹੇ ਤਾਂ ਪ੍ਰਮਾਤਮਾ ਹੰਕਾਰ ਦੂਰ ਕਰਕੇ ਹਿਰਦੇ ਅੰਦਰ ਗਰੀਬੀ ਬਣਾ ਦਿੰਦਾ ਹੈ। ਪ੍ਰਮਾਤਮਾ ਦੀ ਐਸੀ ਸਾਧ ਸੰਗਤ ਜੀ ਲੀਲਾ ਹੈ, ਨਹੀਂ ਤਾਂ ਬਹੁਤਾ ਯਤਨ ਕਰਨ ਦੇ ਬਾਵਜੂਦ ਵੀ ਵਡੱਪਣ ਕਦੇ ਦੂਰ ਨਹੀਂ ਹੁੰਦਾ। ਜ਼ਿੰਦਗੀ ਭਰ ਹੰਕਾਰ ਦਾ ਨਸ਼ਾ ਹਰ ਸਮੇਂ ਰਹਿੰਦਾ, ਭਾਵੇਂ ਸੂਖਮ ਮਾਤਰ ਜੋ ਥੋੜਾ ਕੁ ਜਿੰਨਾ ਭਾਵੇਂ ਮਨ ਵਿੱਚ ਹੋਵੇ ਰਹਿਣਾ ਹੀ ਕਰਦਾ, ਕਦੇ ਦੂਰ ਨਹੀਂ ਹੁੰਦਾ।
ਪਰਮੇਸ਼ਰ ਕਿਰਪਾ ਕਰੇ, ਇਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ ਤਾਂ ਹੀ ਜੀਵ ਦੇ ਹਿਰਦੇ ਅੰਦਰ ਗਰੀਬੀ ਬਣਦੀ ਹੈ। ਰੀਤੇ ਭਰੇ ਭਰੇ ਸਖ ਨਾਵੈ। ਅਕਾਲ ਪੁਰਖ ਪ੍ਰਮਾਤਮਾ ਦੀ ਐਸੀ ਲੀਲਾ ਐ ਗੁਰਸਿੱਖੋ, ਰੀਤੇ ਭਰੇ ਭਰੇ ਸਖ ਨਾਵੈ। ਜਿਹੜੇ ਖਾਲੀ ਆ ਨਾ ਉਹਨਾਂ ਨੂੰ ਭਰ ਦਿੰਦਾ, ਚਾਹੇ ਤਾਂ ਭਰਿਆ ਹੋਇਆ ਨੂੰ ਖਾਲੀ ਕਰ ਦਿੰਦਾ ਛਿਨ ਮਾਤਰ ਸਮੇਂ ਵਿੱਚ, ਜ਼ਿਆਦਾ ਸਮਾਂ ਨਹੀਂ ਲਗਾਵੰਦਾ। ਜਿਹੜੇ ਸਾਧ ਸੰਗਤ ਜੀ ਗੁਰਸਿੱਖ ਹਰ ਸਮੇਂ ਜਗਿਆਸੂ ਜਨ ਬੇਨਤੀਆਂ ਕਰਦੇ ਨੇ, ਸ਼ਰਧਾ ਰੂਪ ਝੋਲੀ ਅੱਡ ਕਰਕੇ, ਮਹਾਰਾਜ ਕਿਰਪਾ ਕਰੋ ਨਾਮ ਦਾ ਖਜ਼ਾਨਾ ਸਾਡੀ ਝੋਲੀ ਵਿੱਚ ਪਾ ਦੇਵੋ। ਉਹਨਾਂ ਖਾਲੀ ਝੋਲੀਆਂ ਨੂੰ ਛਿਨ ਮਾਤਰ ਸਮੇਂ ਵਿੱਚ ਆਏ ਤਾਂ ਪ੍ਰਮਾਤਮਾ ਨਾਮ ਦਾ ਖਜ਼ਾਨਾ ਦੇ ਕਰਕੇ ਲੱਭਾ ਲੱਭ ਭਰ ਦਿੰਦਾ ਹੈ, ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਤੇ ਜੇ ਮਨ ਵਿੱਚ ਹੰਕਾਰ ਪੈਦਾ ਹੋ ਜਾਵੇ, ਸਾਧ ਸੰਗਤ ਜੀ ਜੇ ਥੋੜਾ ਬਹੁਤਾ ਜਪ ਤਪ ਕਰਦਾ ਵੀ ਹੈ, ਉਹਦੇ ਤੋਂ ਵੀ ਖਾਲੀ ਹੋ ਜਾਂਦਾ ਹੈ। ਦੂਜਿਆਂ ਨੂੰ ਉਪਦੇਸ਼ ਦੇਈ ਜਾਂਦਾ, ਆਪ ਜਪਦਾ ਨਹੀਂ ਹੈ, ਤੇ ਜਿਹੜਾ ਕੋਈ ਪੂਰਬਲੇ ਜਨਮਾਂ ਦਾ ਖਜ਼ਾਨਾ ਇਕੱਤਰ ਕੀਤਾ ਹੋਵੇ ਉਹ ਵੀ ਖਾਲੀ ਕਰ ਲੈਂਦਾ ਹੈ, ਸਭ ਕੁਝ ਗਵਾ ਲੈਂਦਾ ਹੈ। ਆਪ ਬੰਦਗੀ ਨਾ ਕਰਦਾ, ਜੀਵਨ ਦੇ ਅੰਦਰ ਨਹੀਂ ਕਰਦਾ, ਨਾ ਕਦੇ ਪ੍ਰਮਾਤਮਾ ਦਾ ਸਿਮਰਨ ਕਰਦਾ, ਸੇਵਾ ਸਿਮਰਨ ਕੁਝ ਵੀ ਨਹੀਂ ਕਰਦਾ, ਤੇ ਹੋਰਾਂ ਨੂੰ ਪ੍ਰੇਰਿਤ ਕਰੀ ਜਾਂਦਾ ਕਿਵੇਂ ਕਰਿਆ ਕਰੋ, ਇਵੇਂ ਨਾਮ ਜਪਣਾ ਚਾਹੀਦਾ, ਇੰਨਾ ਸਮਾਂ ਬੰਦਗੀ ਕਰਨੀ ਚਾਹੀਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਆਪਣਾ ਗਵਾ ਲੈਂਦਾ। ਐਸੀ ਪ੍ਰਮਾਤਮਾ ਦੀ ਲੀਲਾ ਹੈ, ਰੀਤੇ ਭਰੇ ਭਰੇ ਸਖ ਨਾਵੈ। ਪ੍ਰਮਾਤਮਾ ਚਾਹੇ ਤਾਂ ਜਿਹੜੇ ਸਾਧ ਸੰਗਤ ਜੇ ਹਿਰਦੇ ਰੂਪੀ ਸਰੋਵਰ ਹੈ ਨਾ, ਪ੍ਰੇਮ ਰੂਪੀ ਜਲ ਤੋਂ ਬਿਨਾ ਖਾਲੀ ਹੈ, ਸੁੱਕੇ ਹਨ। ਪ੍ਰਮਾਤਮਾ ਚਾਹੇ ਤਾਂ ਪ੍ਰੇਮ ਰੂਪੀ ਜਲ ਛਿਨ ਮਾਤਰ ਸਮੇਂ ਵਿੱਚ ਹਿਰਦੇ ਰੂਪ ਸਰੋਵਰ ਦੇ ਵਿੱਚ ਭਰ ਦਿੰਦਾ ਹੈ। ਉਹ ਪ੍ਰੇਮ ਕਰਕੇ, ਜਿਵੇਂ ਚੰਦਰਮਾ ਹੈ ਸਾਧ ਸੰਗਤ ਜੀ, ਜਾਂ ਸੂਰਜ ਹੈ ਭਾਵੇਂ ਚੰਦਰਮਾ ਹੈ, ਉਦਾਹਰਣ ਵਜੋਂ ਕੁਝ ਵੀ ਲੈ ਲਓ। ਜਿਵੇਂ ਜੇ ਸਰੋਵਰ ਦੇ ਵਿੱਚ ਪਾਣੀ ਨਾ ਹੋਵੇ, ਉੱਥੇ ਉਹਦਾ ਅਕਸ਼, ਉਹਦਾ ਪ੍ਰਤੀਬਿੰਬ ਦਿਸ ਨਹੀਂ ਸਕਦਾ, ਉਹਦੀ ਤਸਵੀਰ ਨੂੰ ਦੇਖਿਆ ਨਹੀਂ ਜਾ ਸਕਦਾ। ਤੇ ਜਿਸ ਸਰੋਵਰ ਦੇ ਵਿੱਚ ਪਾਣੀ ਹੋਵੇ, ਉਹਦੇ ਵਿੱਚ ਦੇਖਿਆ ਜਾ ਸਕਦਾ ਹੈ, ਚੰਦਰਮਾ ਦਾ ਸਰੂਪ ਦੇਖਿਆ ਜਾ ਸਕਦਾ ਹੈ। ਇਸੇ ਪ੍ਰਕਾਰ ਹਿਰਦੇ ਰੂਪ ਸਰੋਵਰ ਵਿੱਚ ਪ੍ਰੇਮ ਰੂਪੀ ਜਲ ਨਾ ਹੋਣੇ ਕਰਕੇ ਪ੍ਰਮਾਤਮਾ ਦਾ ਸਰੂਪ ਨਜ਼ਰ ਨਹੀਂ ਆਉਂਦਾ। ਤੇ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਪ੍ਰੇਮ ਰੂਪੀ ਜਲ ਨਾਲ ਲੱਭਾ ਲੱਭ ਹਿਰਦੇ ਸਰੋਵਰ ਨੂੰ ਭਰ ਦਿੱਤਾ ਹੈ, ਉਹ ਗੁਰਮੁਖ ਪਿਆਰੇ ਅੰਤਰਮੁਖ ਬਿਰਤੀ ਕਰਕੇ ਹਰ ਸਮੇਂ ਵਾਹਿਗੁਰੂ ਦੇ ਦੀਦਾਰ ਕਰਦੇ ਰਹਿੰਦੇ ਹੈ, ਪ੍ਰਮਾਤਮਾ ਦੇ ਸਰੂਪ ਦੇ ਹਰ ਸਮੇਂ ਆਨੰਦ ਮਾਣਦੇ ਰਹਿੰਦੇ ਹਨ। ਮਹਾਰਾਜ ਕਹਿੰਦੇ ਪਰਮੇਸ਼ਰ ਚਾਹੇ ਛਿਨ ਮਾਤਰ ਸਮੇਂ ਵਿੱਚ ਰੀਤੇ ਭਰੇ ਭਰੇ ਸਖ ਨਾਵੈ। ਔਰ ਇਸੇ ਪ੍ਰਕਾਰ ਜਗਿਆਸੂਆਂ ਦੀ ਬੇਨਤੀ ਕਰਨੇ ਤੇ ਭਰੇ ਸਖ ਨਾਵੈ। ਜਿਹੜੇ ਸਾਧ ਸੰਗਤ ਜੀ ਔਗਣਾ ਦੇ ਨਾਲ ਲੱਭਾ ਲੱਭ ਹਿਰਦੇ ਰੂਪ ਬਰਤਨ ਭਰੇ ਪਏ, ਉਹਨਾਂ ਨੂੰ ਖਾਲੀ ਕਰ ਦਿੰਦਾ ਹੈ, ਹਿਰਦੇ ਨੂੰ ਸ਼ੁੱਧ ਕਰਨ ਵਾਲਾ ਹੈ। ਯਹ ਤਾਕੋ ਵਿਵਹਾਰੇ। ਐਸਾ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਵਿਵਹਾਰ ਹੈ, ਐਸੇ ਪ੍ਰਮਾਤਮਾ ਦੇ ਕੌਤਕ ਹਨ। ਇਹ ਮਹਾਰਾਜ ਕਹਿੰਦੇ ਪ੍ਰਮਾਤਮਾ ਦਾ ਕੰਮ ਹੈ। ਵਿਵਹਾਰ ਕੰਮਾਂ ਨੂੰ ਕਿਹਾ ਜਾਂਦਾ ਹੈ, ਕਾਰਜਾਂ ਨੂੰ। ਇਹ ਪਰਮੇਸ਼ਰ ਦੇ ਕਾਰਜ ਹੈ। ਛਿਨ ਮਾਤਰ ਸਮੇਂ ਵਿੱਚ ਕੰਗਾਲਾਂ ਨੂੰ ਰਾਜੇ, ਰਾਜਿਆਂ ਨੂੰ ਕੰਗਾਲੇ ਬਣਾ ਦਿੰਦਾ। ਛਿਨ ਮਾਤਰ ਸਮੇਂ ਵਿੱਚ ਚਾਹੇ ਤਾਂ ਖਾਲੀਆਂ ਨੂੰ ਭਰ ਦਿੰਦਾ, ਭਰਿਆ ਹੋਇਆ ਨੂੰ ਖਾਲੀ ਕਰ ਦਿੰਦਾ। ਪਰਮਾਤਮਾ ਦੀ ਲੀਲਾ ਨੂੰ ਕਿਵੇਂ ਕੋਈ ਜਾਣ ਲਵੇਗਾ। ਇਸੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ, ਗੁਰਸਿੱਖੋ ਪਰਮੇਸ਼ਰ ਦੀ ਲੀਲਾ ਨੂੰ ਕੋਈ ਜਾਣ ਨਹੀਂ ਸਕਦਾ। ਆਪਣੀ ਮਾਇਆ ਆਪ ਪਸਾਰੀ। ਇਹ ਪਰਮੇਸ਼ਰ ਦੀ ਆਪਣੀ ਪੈਦਾ ਕੀਤੀ ਹੋਈ ਬਣਾਈ ਹੋਈ ਪ੍ਰਬਲ ਮਾਇਆ ਹੈ। ਆਪ ਹੀ ਬਣਾ ਕਰਕੇ ਫਿਰ ਇਸ ਮਾਇਆ ਦਾ ਪਸਾਰਾ ਕੀਤਾ। ਜਿਤਨੇ ਵੀ ਸੰਸਾਰ ਭਰ ਦੇ ਜੀਵ ਹਨ, ਰੰਗੀ ਰੰਗੀ ਭਾਂਤੇ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖਿਆ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਇਹ ਪ੍ਰਮਾਤਮਾ ਨੂੰ ਜਿਵੇਂ ਵਡਿਆਈ ਭਾਵਦੀ ਹੈ, ਤਿਵੇਂ ਪੈਦਾ ਕਰ ਕਰਕੇ ਆਪਣੀ ਪੈਦਾ ਕੀਤੀ ਹੋਈ ਰੰਗਾ ਰੰਗਾਂ ਦੀ ਮਾਇਆ ਨੂੰ ਆਪ ਹੀ ਦੇਖੀ ਜਾ ਰਿਹਾ ਹੈ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਜੂਰ ਆਖ ਰਹੇ ਹੈ, ਗੁਰਸਿੱਖੋ ਆਪਣੀ ਮਾਇਆ ਆਪ ਪਸਾਰੀ। ਆਪ ਹੀ ਸਾਰੇ ਸ੍ਰਿਸ਼ਟੀ ਦੇ ਪਸਾਰੇ ਨੂੰ ਪਸਾਰ ਕਰਕੇ ਐਸੀ ਪ੍ਰਬਲ ਮਾਇਆ ਨੂੰ ਪੈਦਾ ਕਰ ਕਰਕੇ ਆਪੇ ਦੇਖਣ ਹਾਰਾ। ਤੇ ਸਾਰਿਆਂ ਦੀ ਦੇਖ ਰੇਖ ਕਰਨ ਵਾਲਾ ਵੀ ਪਰਮੇਸ਼ਰ ਆਪ ਹੈ।
ਆਪਣੀ ਪੈਦਾ ਕੀਤੀ ਹੋਈ ਮਾਇਆ ਨੂੰ ਆਪ ਹੀ ਦੇਖਦਾ ਪਿਆ ਹੈ। ਰੰਗਾ ਰੰਗਾਂ ਦੇ ਜੀਵ ਜੰਤੂ ਪੈਦਾ ਕੀਤੇ ਹੋਏ ਮਹਾਰਾਜ ਕਹਿੰਦੇ ਸਭ ਦੀ ਪਰਵਰਿਸ਼ ਦੇਖਣ ਹਾਰਾ, ਪਰਵਰਿਸ਼ ਕਰਨ ਵਾਲਾ ਵੀ ਪਰਮਾਤਮਾ ਆਪ ਹੈ। ਇਹ ਜੜ ਮਾਇਆ ਨੂੰ ਚੇਤਨਤਾ ਪ੍ਰਦਾਨ ਕਰਨ ਵਾਲਾ ਵੀ ਪਰਮੇਸ਼ਰ ਆਪ ਹੈ। ਮਾਇਆ ਦਾ ਆਪਣਾ ਕੋਈ ਬਲ ਨਹੀਂ, ਪਰਮਾਤਮਾ ਦੀ ਚੇਤਨਤਾ ਆਉਣੇ ਕਰਕੇ ਪ੍ਰਬਲ ਹੋਈ ਹੈ। ਪਰਮੇਸ਼ਰ ਦਾ ਬਲ ਇਹਦੇ ਵਿੱਚ ਵਰਤਨੇ ਕਰਕੇ ਇਹਦੇ ਬਲ ਨੂੰ ਕੋਈ ਜਿੱਤ ਨਹੀਂ ਸਕਦਾ। ਇੰਨਾ ਬਲ ਪਰਮਾਤਮਾ ਨੇ ਇੰਨੀ ਵੱਡੀ ਭਾਰੀ ਚੇਤਨਤਾ ਇਹਦੇ ਅੰਦਰ ਪਾ ਦਿੱਤੀ ਹੈ ਕਿ ਇਹਨੂੰ ਆਪਣਾ ਯਤਨ ਕਰਕੇ ਕੋਈ ਜਿੱਤ ਨਹੀਂ ਸਕਦਾ। ਮਹਾਰਾਜ ਕਹਿੰਦੇ ਆਪ ਹੀ ਗੁਰਸਿੱਖੋ ਵਾਹਿਗੁਰੂ ਪੈਦਾ ਕਰਨ ਵਾਲਾ ਹੈ, ਆਪ ਹੀ ਪਸਾਰਨ ਵਾਲਾ ਹੈ ਅਤੇ ਆਪ ਹੀ ਮਾਇਆ ਨੂੰ ਦੇਖਣ ਵਾਲਾ ਹੈ। ਨਾਨਾ ਰੂਪ ਧਰੇ ਬਹੁ ਰੰਗੀ। ਫਿਰ ਪਰਮੇਸ਼ਰ ਨੇ ਆਪ ਹੀ ਨਾਨਾ ਬਹੁਤੇ ਪ੍ਰਕਾਰ ਦੇ ਬਹੁਤੇ ਰੰਗਾਂ ਰੂਪ ਧਾਰਨ ਕੀਤੇ ਹੋਏ ਹਨ। ਬਹੁਤੇ ਪ੍ਰਕਾਰ ਦੇ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਆਪ ਹੀ ਇੱਕ ਰੰਗ ਰੂਪ ਹੈ, ਆਪ ਹੀ ਬਹੁਤੇ ਰੰਗਾਂ ਰੂਪ ਹੋ ਕਰਕੇ ਵਰਤਦਾ ਪਿਆ ਹੈ। ਸਾਰੇ ਸੰਸਾਰ ਭਰ ਦੇ ਜਿਤਨੇ ਵੀ ਰੰਗਾਂ ਦੇ ਜੀਵ ਹਨ, ਵੱਖੋ ਵੱਖਰੇ ਸੁਭਾਵਾਂ ਦੇ, ਵੱਖੋ ਵੱਖਰੇ ਤੱਤਾਂ ਵਿੱਚ ਤੱਤਾਂ ਰੂਪ ਹੋ ਕਰਕੇ ਵਰਤ ਰਿਹਾ ਹੈ। ਸਾਧ ਸੰਗਤ ਜੀ ਰੰਗਾਂ ਵਿੱਚ ਰੰਗਾਂ ਰੂਪ ਹੋ ਕਰਕੇ, ਸੁਭਾਵਾਂ ਵਿੱਚ ਸੁਭਾਵਾਂ ਰੂਪ ਹੋ ਕਰਕੇ ਵਰਤ ਰਿਹਾ ਹੈ। ਭਾਵ ਜਿਤਨੀ ਵੀ ਲੋਕਾਈ ਹੈ, ਜਿਤਨੀ ਵੀ ਸੰਸਾਰ ਦੀ ਰਚੀ ਹੋਈ ਰਚਨਾ ਹੈ, ਜਿਤਨਾ ਵੀ ਪਰਮਾਤਮਾ ਨੇ ਖੇਲ ਬਣਾਇਆ ਹੈ, ਸਾਰਿਆਂ ਦੇ ਅੰਦਰ ਪਰਮੇਸ਼ਰ ਆਪ ਵਰਤਦਾ ਪਿਆ। ਤੇ ਬੰਦਗੀ ਕਰਨ ਵਾਲੇ ਬ੍ਰਹਮ ਵੇਤਿਆਂ ਦੇ ਵਚਨ ਹਨ, ਕਹਿੰਦੇ ਕਿ ਜਿਹੜੀ ਮਿਰਚ ਹੈ ਨਾ ਉਹਦੇ ਵਿੱਚ ਕੌੜਤਨ ਰੂਪ ਹੋ ਕੇ ਪਰਮਾਤਮਾ ਵਰਤਦਾ ਪਿਆ। ਮਿਰਚ ਕੌੜੀ ਹੁੰਦੀ ਹੈ ਤੇ ਜਿਹੜੀ ਖੰਡ ਹੈ, ਸ਼ਹਿਦ ਹੈ, ਗੁੜ ਆਦਿਕ ਸ਼ੱਕਰ ਹੈ, ਉਹਦੇ ਵਿੱਚ ਮਿਠਾਸ ਰੂਪ ਹੋ ਕਰਕੇ ਵਰਤਦਾ ਪਿਆ। ਇਦਾਂ ਦੀ ਪਰਮਾਤਮਾ ਦੀ ਲੀਲਾ ਹੈ। ਇਸੇ ਪ੍ਰਕਾਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਨੇ, ਨਾਨਾ ਰੂਪ ਧਰੇ ਬਹੁ ਰੰਗੀ। ਐ ਜੀਵ ਬਹੁਤੇ ਪ੍ਰਕਾਰ ਦੇ ਬਹੁਤੇ ਰੂਪ ਪਰਮਾਤਮਾ ਨੇ ਰੰਗਾ ਰੂਪ ਹੋ ਕਰਕੇ ਧਾਰਨ ਕੀਤੇ ਹਨ। ਸਭ ਤੇ ਰਹਿ ਨਿਰਾਰਾ। ਪਰ ਸਭ ਦੇ ਅੰਦਰ ਹੁੰਦਾ ਹੋਇਆ ਵੀ ਨਿਆਰਾ, ਆਪ ਨਿਰਾਲਾ ਰਹਿੰਦਾ ਹੈ। ਸਾਰੇ ਰੰਗਾ ਰੂਪ ਵਿੱਚ ਹੁੰਦਾ ਹੋਇਆ ਵੀ ਪਰਮਾਤਮਾ ਅਸੰਗ ਰਹਿੰਦਾ ਹੈ। ਸਾਰੇ ਤਮਾਮ ਜੀਵਾਂ ਦੇ ਸੁਭਾਵਾਂ ਰੂਪ ਹੋ ਕਰਕੇ ਹੁੰਦਾ ਹੋਇਆ ਵੀ ਪਰਮਾਤਮਾ ਨਿਰਾਲਾ ਰਹਿੰਦਾ ਹੈ। ਸਾਰੇ ਸੰਸਾਰ ਦੇ ਚੰਗੇ ਮੰਦੇ ਜੀਵਾਂ ਵਿੱਚ ਵਰਤਦਾ ਹੋਇਆ ਵੀ ਪਰਮਾਤਮਾ ਨਿਰਾਲਾ ਹੈ। ਇਹੋ ਹੀ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ। ਕਿਵੇਂ ਅਕਾਲ ਪੁਰਖ ਪਰਮਾਤਮਾ ਦੀ ਗਤੀ ਨੂੰ ਕੋਈ ਜਾਣ ਲਵੇਗਾ? ਪਰਮਾਤਮਾ ਸਿਰ ਕੋਈ ਦੋਸ਼ ਨਹੀਂ ਆਉਂਦਾ। ਇੱਕ ਪਾਸੇ ਤਾਂ ਮਹਾਰਾਜ हे ਗਰੀਬ ਨਵਾਜ ਸਤਿਗੁਰੂ ਜੀਓ, ਆਪ ਜੀ ਆਖ ਰਹੇ ਹੋ, ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮਛ ਪਿਆਲ ਜੀਓ। ਜੋਗੀਆਂ ਵਿੱਚ ਮਹਾਰਾਜ ਸੁਰਤ ਨੂੰ ਜੋੜ ਕਰਕੇ ਰੱਖਿਆ ਹੋਇਆ। ਕੋਈ ਪਦਾਰਥਾਂ ਨੂੰ, ਕੋਈ ਵਿਸ਼ਿਆਂ ਨੂੰ ਭੋਗਣ ਵਾਲਿਆਂ ਵਿੱਚ ਮਹਾਰਾਜ ਆਪ ਜੀ ਭੋਗੀ ਰੂਪ ਹੋ ਕਰਕੇ ਵਰਤ ਰਹੇ ਹੋ। ਪਰ ਜਿਹੜਾ ਕੋਈ ਚੰਗਾ ਕਰਮ ਕਰਦਾ ਹੈ ਤੇ ਮਾਣ ਵੀ ਸਾਧ ਸੰਗਤ ਜੀ ਉਹਨੂੰ ਮਿਲਦਾ, ਮੰਦਾ ਕਰਦਾ ਤੇ ਉਹ ਵੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨਹੀਂ ਹੈ ਕਿ ਪਰਮਾਤਮਾ ਨੂੰ ਕੋਈ ਤਾਨਾ ਮਾਰੇ। ਜੀਵਾਂ ਦੀ ਪਰਾਰਬਧ ਹੈ, ਜੀਵਾਂ ਦੇ ਕੀਤੇ ਹੋਏ ਕਰਮ ਹਨ। ਜਿੱਦਾਂ ਦੀ ਪਰਾਰਬਧ ਹੈ ਉਦਾਂ ਦਾ ਮਹਾਰਾਜ ਕਹਿੰਦੇ ਉਹਨੂੰ ਸਿੱਕਾ ਮਿਲ ਜਾਂਦਾ ਹੈ। ਤੇ ਇਸ ਪ੍ਰਕਾਰ ਸਤਿਗੁਰੂ ਜੀ ਨੇ ਉਚਾਰਨ ਕੀਤਾ, ਸਭ ਤੇ ਰਹਿ ਨਿਆਰਾ। ਆਪ ਪਰਮੇਸ਼ਰ ਸਭ ਤੋਂ ਨਿਆਰਾ ਰਹਿੰਦਾ ਹੈ। ਜਿਵੇਂ ਸਾਧ ਸੰਗਤ ਜੀ ਸੂਰਜ ਦਾ ਪ੍ਰਤੀਬਿੰਬ ਧਰਤੀ ਤੇ ਪੈਂਦਾ ਹੈ, ਸਾਫ਼ ਥਾਵਾਂ ਤੇ ਪੈਂਦਾ ਹੈ, ਗੰਦਗੀ ਵਾਲੀ ਜਗ੍ਹਾ ਤੇ ਵੀ ਪੈਂਦਾ ਹੈ, ਪਰ ਉਹਦਾ ਪ੍ਰਤੀਬਿੰਬ ਮਲੀਨ ਨਹੀਂ ਹੁੰਦਾ, ਸਫੇਦ ਹੀ ਰਹਿੰਦਾ ਹੈ। ਉਹ ਪ੍ਰਕਾਸ਼ ਹੀ ਕਰਦਾ ਰਹਿੰਦਾ ਹੈ। ਇਸੇ ਪ੍ਰਕਾਰ ਪ੍ਰਕਾਸ਼ ਸਰੂਪ ਪਰਮਾਤਮਾ ਸਭ ਚੰਗੇ ਮੰਦੇ ਸੁਭਾਵਾਂ ਦੇ, ਪਾਪ ਕਰਮ ਕਰਨ ਵਾਲੇ, ਪੁੰਨ ਕਰਮ ਕਰਨ ਵਾਲੇ, ਦਾਨ ਪੁੰਨ ਕਰਨ ਵਾਲਿਆਂ ਦੇ ਵਿੱਚ ਭਾਵੇਂ ਵਰਤਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪ ਇੱਕੋ ਜਿਹਾ ਰਹਿੰਦਾ, ਨਾ ਘਟਦਾ ਵੱਧਦਾ, ਨਾ ਕਦੇ ਮਲੀਨ ਹੁੰਦਾ। ਜਿੱਦਾਂ ਦਾ ਹੈਗਾ ਉਦਾਂ ਦਾ ਹੀ ਰਹਿੰਦਾ ਹੈ। ਜਿਵੇਂ ਦਾ ਸ਼ੁੱਧ ਸਰੂਪ ਆ ਉਦਾਂ ਦਾ ਹੀ ਰਹਿੰਦਾ ਹੈ, ਕਿਉਂਕਿ ਸਭ ਤੇ ਰਹਿ ਨਿਆਰਾ। ਉਹ ਪਰਮਾਤਮਾ ਸਭ ਦੇ ਅੰਦਰ ਹੁੰਦਾ ਹੋਇਆ ਵੀ ਕਮਲ ਦੀ ਤਰ੍ਹਾਂ ਨਿਆਲਾ ਰਹਿੰਦਾ ਹੈ। ਅਗਨਤ ਅਪਾਰ ਅਲਖ ਨਿਰੰਜਨ। ਫਿਰ ਪਰਮਾਤਮਾ ਦੇ ਸਰੂਪ ਦੀ ਜਾਂ ਵਾਹਿਗੁਰੂ ਦੀ ਲੀਲਾ ਦੀ, ਵਡਿਆਈਆਂ ਦੀ, ਗੁਣਾਂ ਦੀ, ਸ਼ਕਤੀਆਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ।
ਕਿਸੇ ਢੰਗ ਦੇ ਨਾਲ ਗਿਣ ਕੇ ਵੀ ਪ੍ਰਮਾਤਮਾ ਦੀ ਗਤੀ ਨੂੰ ਜਾਣਿਆ ਨਹੀਂ ਜਾ ਸਕਦਾ। ਅਪਾਰ ਪ੍ਰਮਾਤਮਾ ਦਾ ਸਰੂਪ ਹੈ, ਅਲਖ ਸਾਧ ਸੰਗਤ ਜੀ ਮਲੀਨ ਬੁੱਧ ਹੋਣੇ ਕਰਕੇ ਲਖਿਆ ਨਹੀਂ ਜਾ ਸਕਦਾ। ਨਿਰੰਜਨ ਮਾਇਆ ਦੀ ਮੈਲ ਤੋਂ ਰਹਿਤ ਸ਼ੁੱਧ ਪ੍ਰਮਾਤਮਾ ਦਾ ਸਰੂਪ ਹੈ। ਇਹ ਸਭ ਜਗ ਪਰਮਾਇਓ। ਜਿਸ ਪ੍ਰਮਾਤਮਾ ਨੇ ਸਾਰੇ ਜਗਤ ਨੂੰ ਭਰਮਾਂ ਦੇ ਵਿੱਚ ਭੁਲੇਖਿਆਂ ਵਿੱਚ ਪੈ ਕੇ ਭਰਮਾਇਆ ਹੋਇਆ ਹੈ। ਮਹਾਰਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ, ਜਿਹ ਸਭ ਜਗ ਭਰਮਾਇਓ, ਜਿਹੜਾ ਲਖਣ ਤੋਂ ਰਹਿਤ ਹੈ, ਸ਼ੁੱਧ ਸਰੂਪ ਹੈ। ਮਹਾਰਾਜ ਕਹਿੰਦੇ ਉਸ ਪ੍ਰਮਾਤਮਾ ਨੇ ਹੀ ਸਾਰੇ ਸੰਸਾਰ ਦੇ ਜੀਵਾਂ ਨੂੰ, ਸਾਰੇ ਜਗਤ ਨੂੰ ਭਰਮਾਂ ਵਿੱਚ ਪਾ ਕਰਕੇ ਭਰਮਾਇਆ ਹੋਇਆ। ਕਿਸੇ ਦੀ ਮੱਤ ਤੇ ਕਿਸੇ ਤਰ੍ਹਾਂ ਦਾ ਭਰਮ ਦਾ ਪਰਦਾ ਪਾਇਆ, ਕਿਸੇ ਦੀ ਮੱਤ ਤੇ ਕਿਸੇ ਤਰ੍ਹਾਂ ਦਾ ਭਰਮ ਦਾ ਪਰਦਾ ਪਾਇਆ। ਉਹ ਭਰਮ ਦਾ ਸ਼ਿਕਾਰ ਹੋਏ ਜੀਵ ਬਾਰ-ਬਾਰ ਭਰਮ ਦੇ ਰਹਿੰਦੇ ਆ। ਕੋਈ ਭਰਮ ਕਰਕੇ ਡਰਦਾ ਪਿਆ, ਕੋਈ ਤਪਕਦਾ ਪਿਆ, ਕੋਈ ਭਰਮ ਕਰਕੇ ਆਪਣੇ ਆਪ ਨੂੰ, ਧਨ ਨੂੰ, ਪਦਾਰਥਾਂ ਨੂੰ ਸੱਚਾ ਮੰਨੀ ਬੈਠਾ। ਪਤਾ ਨਹੀਂ ਕਿੰਨੇ ਕੋ ਪ੍ਰਕਾਰ ਦੇ ਭਰਮ ਦੇ ਪਰਦੇ ਪ੍ਰਮਾਤਮਾ ਨੇ ਪਾਏ ਹੋਏ ਆ। ਇਹਨਾਂ ਭਰਮਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚ ਦੀ ਪਹਿਚਾਣ ਨਹੀਂ ਕਰ ਸਕਦਾ। ਜੋ ਕੁਝ ਸੱਚ ਹੈ ਉਹਨੂੰ ਪਹਿਚਾਣਦਾ ਨਹੀਂ ਪਿਆ। ਪ੍ਰਮਾਤਮਾ ਨੇ ਇਉਂ ਸੰਸਾਰ ਦੇ ਜੀਵਾਂ ਨੂੰ ਭਰਮਾਂ ਵਿੱਚ ਪਾ ਕੇ ਭੁਲਾਇਆ ਹੈ। ਸਗਲ ਭਰਮ ਤਜ ਨਾਨਕ ਪ੍ਰਾਣੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਐ ਪ੍ਰਾਣ ਧਾਰੀ ਜੀਵਾ, ਜਿਤਨੇ ਵੀ ਪਏ ਹੋਏ ਭਰਮ ਆ ਨਾ ਤੇਰੀ ਮੱਤ ਦੇ, ਭਰਮ ਦੇ ਪੜਦੇ ਪਏ ਹੋ, ਉਹਨਾਂ ਨੂੰ ਤਜ ਛੱਡ ਦੇਣਾ ਕਰ। ਜਾਂ ਭਰਮ ਰੂਪੀ ਪੱਲੜਿਆਂ ਦੇ ਜੋ ਘੁੱਟ ਕਰਕੇ ਪਕੜਿਆ ਹੋਇਆ ਸਗਲ ਭਰਮ ਤਜ, ਉਹ ਤਜ ਸਾਰੇ ਤਿਆਗ ਦੇਣਾ ਕਰ। ਜਿਨ੍ਹਾਂ ਭਰਮਾਂ ਦਾ ਸ਼ਿਕਾਰ ਹੋ ਕਰਕੇ ਮਿਥੇ ਹੋਏ ਪਦਾਰਥਾਂ ਨੂੰ ਪਕੜੀ ਬੈਠਾ ਹੈ, ਜਾਂ ਸੰਸਾਰ ਦੇ ਬੰਧਨਾਂ ਦੇ ਵਿੱਚ ਬੱਝਾ ਪਿਆ ਹੈ, ਮਹਾਰਾਜ ਕਹਿੰਦੇ ਹੈ ਪ੍ਰਾਣੀ ਇਹਨਾਂ ਨੂੰ ਛੱਡ ਦੇ। ਚਰਨ ਤਾਹੇ ਚਿਤ ਲਾਇਓ। ਉਸ ਪ੍ਰਮਾਤਮਾ ਦੇ ਚਰਨਾਂ ਨਾਲ ਚਿੱਤ ਨੂੰ ਲਗਾ, ਜਿਹੜਾ ਅਲੱਖ ਸਰੂਪ ਹੈ, ਜਿਹੜਾ ਨਿਰੰਜਨ ਸਰੂਪ ਹੈ, ਸ਼ੁੱਧ ਸਰੂਪ ਹੈ, ਸਦਾ ਰਹਿਣ ਵਾਲਾ, ਕਦੇ ਘਟਣ ਵਧਣ ਵਾਲਾ ਨਹੀਂ। ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕੀਤਾ, ਜਿਸ ਵਾਹਿਗੁਰੂ ਨੇ ਤੈਨੂੰ ਕਿੰਨੇ ਸੁੱਖ ਸਹੂਲਤਾਂ ਦਿੱਤੇ ਨੇ, ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ। ਉਸ ਪਰਮੇਸ਼ਰ ਦੇ ਚਰਨਾਂ ਨਾਲ ਚਿੱਤ ਨੂੰ ਲਗਾ। ਜਿਸ ਵਾਹਿਗੁਰੂ ਜੀ ਦੇ ਚਰਨਾਂ ਨਾਲ ਚਿੱਤ ਲਾਉਣੇ ਕਰਕੇ ਮਹਾਰਾਜ ਕਹਿੰਦੇ ਕੋਈ ਵੀ ਦੁਨੀਆ ਦਾ ਬੰਧਨ ਵਿਆਪ ਨਹੀਂ ਸਕਦਾ। ਕਦੇ ਵੀ ਬਾਰ-ਬਾਰ ਸੰਸਾਰ ਦੇ ਵਿੱਚ ਜੰਮਣਾ ਮਰਨਾ ਨਹੀਂ ਪੈਂਦਾ। ਮਾਤਾ ਦੇ ਗਰਭ ਦੇ ਵਿੱਚ ਬਾਰ-ਬਾਰ ਪੁੱਠੇ ਨਹੀਂ ਲਟਕਣਾ ਪੈਂਦਾ। ਚਰਨ ਤਾਹੇ ਚਿਤ ਲਾਇਓ। ਉਸ ਪਰਮੇਸ਼ਰ ਦੇ ਚਰਨਾਂ ਨਾਲ ਆਪਣੇ ਚਿੱਤ ਨੂੰ ਲਾਉਣਾ ਕਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਅਗਨਤ ਅਪਾਰ ਅਲਖ ਨਿਰੰਜਨ, ਜਿਹ ਸਭ ਜਗ ਪਰਮਾਇਓ। ਸਗਲ ਭਰਮ ਤਜ ਨਾਨਕ ਪ੍ਰਾਣੀ, ਚਰਨ ਤਾਹੇ ਚਿਤ ਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।